डायरेक्ट कंसोलिडेट करना है तो कॉल करो निर्मल सिंह मान 8888889914। इन्हां सारिਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਸਾਡਾ ਟਰੱਕਿੰਗ ਰਮਨ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਨੂੰ ਪਿਆਰ ਸਤਿਕਾਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਟਰੱਕਿੰਗ ਨੂੰ ਲੈ ਕੇ ਹੁੰਦਾ। ਸਿਰਫ 4-5 ਮਿੰਟ ਆਪਾਂ ਜਿਹੜੀਆਂ ਮੇਨ ਨਿਊਜ਼ ਆ ਉਹ ਸਾਂਝੀਆਂ ਕਰਨੀਆਂ ਆ। ਇੱਕ ਤਾਂ ਜਿਹੜਾ ਹਰੀਕੇਨ ਮਿਲਟਨ ਆ ਉਸਨੇ ਬਹੁਤ ਜ਼ਿਆਦਾ ਤਬਾਹੀ ਫਲੋਰੀਡਾ ਦੇ ਵਿੱਚ ਮਚਾਈ ਆ। ਕਈ ਜਗ੍ਹਾ ਦੇ ਉੱਤੇ 20 ਇੰਚ ਤੋਂ ਵੀ ਵੱਧ ਮੀਂਹ ਪਿਆ ਹੈਗਾ ਆ। 150 ਤੋਂ ਵੱਧ ਟੋਰਨੇਡੋਜ਼ ਆਏ ਹੈਗੇ ਆ। ਲੂਸੀ ਕਾਉਂਟੀ ਦੇ ਵਿੱਚ 4 ਜਾਣਿਆਂ ਦੀ ਜਿਹੜੀ ਆ ਮੌਤ ਵੀ ਕਨਫਰਮ ਹੋ ਚੁੱਕੀ ਹੈਗੀ ਆ। 1.5 ਮਿਲੀਅਨ ਤੋਂ ਵੱਧ ਲੋਕ ਹਜੇ ਵੀ ਬਿਜਲੀ ਤੋਂ ਬਿਨਾਂ ਉੱਥੇ ਹੈਗੇ ਆ। ਹਜੇ ਪੂਰੀ ਜਿਹੜੀਆਂ ਖਬਰਾਂ ਨਹੀਂ ਆ ਰਹੀਆਂ ਕਿਉਂਕਿ ਇੰਟਰਨੈਟ ਵੀ ਡਾਊਨ ਆ, ਬਿਜਲੀ ਵੀ ਡਾਊਨ ਆ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਇਹ ਜਿਹੜਾ ਫਲੋਰੀਡਾ ਸਟੇਟ ਦੇ ਵਿੱਚ ਹੋਇਆ ਹੈਗਾ। ਹਰੀਕੇਨ ਮਿਲਟਨ ਕਿਤੇ ਇਸ ਨੂੰ ਕੈਟਾਗਰੀ 4 ਦੱਸਿਆ ਜਾ ਰਿਹਾ, ਕਿਤੇ ਕੈਟਾਗਰੀ 3, ਪਰ ਇਹਦੇ ਨਾਲ 150 ਤੋਂ ਵੱਧ ਜਿਹੜੇ ਟੋਰਨੇਡੋਜ਼ ਆਏ ਆ ਉਹਨਾਂ ਨੇ ਬਹੁਤ ਤਬਾਹੀ ਮਚਾਈ ਹੈਗੀ। ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਬੜੀ ਮਾੜੀ ਜਿਹੜੀ ਸਥਿਤੀ ਹੈ ਇਸ ਟਾਈਮ ਉੱਥੇ ਬਣੀ ਪਈ ਹੈਗੀ ਆ। ਸੋ ਉਮੀਦ ਇਹੀ ਕਰਦੇ ਹਾਂ ਵੀ ਭਾਈ ਇਹ ਗੁਜ਼ਰ ਜਾਵੇ ਤੇ ਜਲਦੀ ਤੋਂ ਜਲਦੀ ਜਿਹੜੇ ਲੋਕ ਆ ਮੁੜ ਪੈਰਾਂ ਤੇ ਖੜੇ ਹੋਣ। ਪਰ ਕਹਿੰਦੇ ਵੀ ਅਜੇ ਕਾਫੀ ਸਮਾਂ ਲੱਗੇਗਾ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਣ ਦੇ ਲਈ, ਉਸ ਦੇ ਵਿੱਚੋਂ ਜਿਹੜਾ ਉਹ ਕੱਢਣ ਦੇ ਲਈ। ਉਮੀਦ ਕਰਦੇ ਹਾਂ ਵੀ ਭਾਈ ਠੀਕ ਠਾਕ ਜਿਹੜੇ ਉਹ ਰਹਿਣ। ਪਰ ਸਥਿਤੀ ਜਿਹੜੀ ਅਜੇ ਮਾੜੀ ਆ। ਸੋ ਇਸ ਟਾਈਮ ਕਈ ਲੱਖ ਲੋਕਾਂ ਨੂੰ ਮੈਂਡੇਟੋਰੀ ਵੈਕੂਏਸ਼ਨ ਦੇ ਵਿੱਚ ਰੱਖਿਆ ਗਿਆ, ਯਾਨੀ ਕਿ ਉਹਨਾਂ ਨੂੰ ਕਿਹਾ ਗਿਆ ਹੈ ਵੀ ਤੁਹਾਨੂੰ ਘਰ ਜਿਹੜਾ ਉਹ ਛੱਡ ਕੇ ਹੀ ਜਿਹੜਾ ਉਹ ਜਾਣਾ ਪੈਣਾ ਆ, ਅਦਰਵਾਈਜ਼ ਕੋਈ ਗੁਜ਼ਾਰਾ ਨਹੀਂ ਆ। ਤੇ ਉਸ ਦੇ ਨਾਲ ਨਾਲ ਜਿਹੜੀ ਸਟੋਰਮ ਸਰਜ ਆ ਉਸਨੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਪਹੁੰਚਾਇਆ ਹੈਗਾ। ਟੈਂਪਾ ਇਲਾਕੇ ਦੇ ਵਿੱਚ ਇੱਕ ਸ਼ਤਾਬਦੀ ਤੋਂ ਬਾਅਦ ਦੇ ਵਿੱਚ ਡਾਇਰੈਕਟ ਇੰਪੈਕਟ ਜਿਹੜਾ ਹਰੀਕੇਨ ਦਾ ਉਹ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਫਲੋਰੀਡਾ ਦੇ ਵਿੱਚ ਇਸ ਟਾਈਮ ਜਿਹੜੀ ਆ ਉਹ ਸਥਿਤੀ ਬਣੀ ਪਈ ਹੈ। ਕਹਿੰਦੇ 4 ਚੋਂ 1 ਗੈਸ ਸਟੇਸ਼ਨ ਫਲੋਰੀਡਾ ਦੇ ਵਿੱਚ ਉੱਥੇ ਤੇਲ ਉਹਨਾਂ ਦਾ ਮੁੱਕ ਚੁੱਕਾ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਆ। ਕਹਿੰਦੇ ਵੀ 25% ਜਿਹੜੇ ਗੈਸ ਸਟੇਸ਼ਨਸ ਆ ਉਹ ਇਸ ਟਾਈਮ ਡਰਾਈ ਜਿਹੜੇ ਉਹ ਹੋ ਚੁੱਕੇ ਆ। ਗਵਰਨਰ ਜਿਹੜੇ ਹੈਗੇ ਨੇ ਫਲੋਰੀਡਾ ਦੇ ਡਿਸੈਂਟਿਸ, ਉਹਨਾਂ ਨੇ ਕਿਹਾ ਵੀ ਫਿਊਲ ਜਿਹੜਾ ਉਹ ਫਲੋ ਕਰਾਉਣ ਦੇ ਲਈ ਅਧਿਕਾਰੀਆਂ ਨੂੰ ਕਿਹਾ ਵੀ ਤੁਸੀਂ ਇਹਦੇ ਤੇ ਕੰਮ ਜਿਹੜਾ ਆ ਵਰਕ ਕਰਨਾ ਜਲਦੀ ਜਿਹੜਾ ਸ਼ੁਰੂ ਕਰੋ। ਜਿਹੜਾ ਬੰਦਰਗਾਹ ਆ ਟੈਂਪਾ ਦੀ, ਕਹਿੰਦੇ ਵੀ ਉਹਦਾ ਬਚਾਅ ਹੋ ਗਿਆ ਆ ਸਵੀਅਰ ਸਟੋਰਮ ਸਰਜ ਤੋਂ, ਜਿਹਦੇ ਨਾਲ ਕਹਿੰਦੇ ਵੀ ਇਹ ਮੰਨਿਆ ਜਾ ਰਿਹਾ ਸੀ ਨਹੀਂ ਤਾਂ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਜਿਹੜਾ ਉਹ ਹੋ ਰਿਹਾ ਆ। ਸੋ ਉਮੀਦ ਕਰਦੇ ਹਾਂ ਵੀ ਭਾਈ ਬਚਾਅ ਜਿਹੜਾ ਉਹ ਹੋਵੇ। ਆਲਰੇਡੀ ਜਿਹੜੀਆਂ ਫੇਟਲ ਇਨਸੀਡੈਂਟਸ ਆ ਉਹਨਾਂ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ, ਜਿਸ ਦੇ ਵਿੱਚ ਕਈ ਲੋਕਾਂ ਦੀਆਂ ਜਿਹੜੀਆਂ ਆ ਉਹ ਮੌਤਾਂ ਦੀ ਰਿਪੋਰਟ ਆ ਰਹੀ ਆ। ਟ੍ਰੋਪਿਕਾਨਾ ਫੀਲਡ ਸੇਂਟ ਪੀਟਰਸਬਰਗ ਜਿਹੜਾ ਇਲਾਕਾ ਆ ਉਸ ਦੇ ਵਿੱਚ ਕਹਿੰਦੇ ਵੀ ਹਰੀਕੇਨ ਉਧਰੋਂ ਦੀ ਜਿਹੜਾ ਉਹ ਲੰਘਿਆ ਆ ਤੇ ਉਸ ਨੇ ਪੂਰੀ ਤਰ੍ਹਾਂ ਉਹ ਜਿਹੜਾ ਸਟੇਡੀਅਮ ਆ ਉਸ ਨੂੰ ਨੁਕਸਾਨ ਜਿਹੜਾ ਉਹ ਪਹੁੰਚਾਇਆ ਹੈਗਾ ਆ। ਪੈਨਲਸ ਕਾਉਂਟੀ ਦੇ ਵਿੱਚ ਵੈਕੂਏਸ਼ਨ ਆਰਡਰ ਜਿਹੜੇ ਆ ਉਹ ਹਟਾ ਦਿੱਤੇ ਗਏ ਆ, ਪਰ ਲੋਕਾਂ ਨੂੰ ਕਿਹਾ ਗਿਆ ਵੀ ਤੁਸੀਂ ਬਗੈਰ ਮਤਲਬ ਤੋਂ ਬਗੈਰ ਲੋੜ ਤੋਂ ਜਿਹੜਾ ਟਰੈਵਲ ਕਰਨਾ ਆ ਉਹ ਬੰਦ ਕਰੋ। ਸੇਂਟ ਲੂਇਸ ਕਾਉਂਟੀ ਦੇ ਵਿੱਚ 25 ਮਿੰਟਾਂ 'ਚ 3 ਟੋਰਨੇਡੋਜ਼ ਆ ਉਹਨਾਂ ਨੇ ਹਾਹਾਕਾਰ ਮਚਾਇਆ। ਈਥਲ ਕੈਨੇਡੀ ਜਿਹੜੇ ਵਾਈਫ ਸੀ ਰੋਬਰਟ ਐਫ ਕੈਨੇਡੀ ਦੇ, ਉਹਨਾਂ ਦੀ ਅੱਜ ਮੌਤ ਹੋ ਗਈ ਆ। 96 ਸਾਲਾਂ ਦੇ ਸੀ ਤੇ ਹਿਊਮਨ ਰਾਈਟਸ ਐਕਟਿਵਿਸਟ ਸੀਗੇ। ਤੇ ਉਹਨਾਂ ਦੇ ਪਿੱਛੇ ਜੋ ਆ ਬਹੁਤ ਵੱਡਾ ਆਪਣਾ ਜਿਹੜਾ ਪਰਿਵਾਰ ਆ ਉਹ ਛੱਡ ਕੇ ਗਏ ਆ, ਜਿਨ੍ਹਾਂ ਦੇ ਵਿੱਚ 9 ਬੱਚੇ, 34 ਗ੍ਰੈਂਡ ਚਿਲਡਰਨ ਤੇ 24 ਗ੍ਰੇਟ ਗ੍ਰੈਂਡ ਚਿਲਡਰਨ ਤੇ ਹੋਰ ਨੈਫਿਊ ਤੇ ਨੀਸਸ ਨੂੰ ਪਿੱਛੇ ਛੱਡ ਕੇ ਗਏ ਹੈਗੇ ਆ। ਤੇ ਆਪਾਂ ਹੁਣ ਟਰੱਕਿੰਗ ਵੱਲ ਨੂੰ ਚੱਲਦੇ ਹਾਂ। ਬਿਲਕੁਲ ਹਰਜੋਤ ਸਿੰਘ ਜੀ, ਟਰੱਕਿੰਗ ਵੱਲ ਜਾਣ ਤੋਂ ਪਹਿਲਾਂ ਇੱਕ ਜਿਹੜੀ ਕਲੈਰੀਫਿਕੇਸ਼ਨ, ਇੱਕ ਜਿਹੜੀ ਕੱਲ ਦੀ ਇੱਕ ਵੀਡੀਓ ਬਹੁਤ ਜਿਹੜੀ ਉਹ ਚੱਲ ਰਹੀ ਆ ਉਸ ਬਾਰੇ ਸਾਡੇ ਕੋਲ ਵੀ ਕਈ ਵਾਰੀ ਘੁੰਮ ਕੇ ਜਿਹੜੀ ਉਹ ਪਹੁੰਚੀ, ਜਿਸ ਦੇ ਵਿੱਚ ਜਗਾਰਾ ਮੂਵਮੈਂਟ ਜਿਨ੍ਹਾਂ ਦੇ ਦੁਆਰਾ ਜਿਹੜਾ ਹੁਣ ਨਿਰਭਉ ਤੇ ਨਿਆਂ ਮਾਰਚ, ਫੀਅਰਲੈਸ ਫਾਰ ਜਸਟਿਸ ਮਾਰਚ ਸ਼ੁਰੂ ਕੀਤਾ ਗਿਆ ਆ, ਉਸ ਦੇ ਬਾਬਤ ਜਿਹੜੇ ਉਹਨਾਂ ਦੇ ਫਾਊਂਡਰ ਆ ਨੈਨਦੀਪ ਸਿੰਘ ਬਾਰੇ ਜਿਹੜਾ ਗਲਤ ਪ੍ਰਚਾਰ ਆ ਉਹ ਕੀਤਾ ਜਾ ਰਿਹਾ ਸੀਗਾ ਵੀ ਉਹਨਾਂ ਨੂੰ ਹਿੰਦੂ ਫਾਊਂਡੇਸ਼ਨ ਤੋਂ ਕਿਸੇ ਤੋਂ ਜਿਹੜੀ ਆ ਉਹ ਫੰਡਿੰਗ ਜਿਹੜੀ ਉਹ ਮਿਲੀ ਆ।
ਜਿਹੜੀ ਹਰਜੋਤ ਸਿੰਘ ਜੀ ਨੇ ਉਸ ਦੇ ਵਿੱਚ ਸਾਡੀ ਜਿਹੜੀ ਵੀਡੀਓ ਨੂੰ ਬੜੀ ਤੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਉਸ ਦੇ ਵਿੱਚ ਪੇਸ਼ ਕੀਤਾ ਗਿਆ। ਸੋ ਉਸ ਦੀ ਕਲੈਰੀਫਿਕੇਸ਼ਨ ਅਸੀਂ ਜਿਹੜੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ। ਜੇਮਸ ਅਰਵਾਈਨ ਫਾਊਂਡੇਸ਼ਨ ਅਵਾਰਡ ਲੀਡਰਸ਼ਿਪ ਅਵਾਰਡ ਹੁੰਦਾ ਹੈ ਜੀ। ਇਹ ਟੌਪ ਦਾ ਅਵਾਰਡ ਆ, ਬਹੁਤ ਘੱਟ ਲੋਕਾਂ ਨੂੰ ਜਿਹੜਾ ਇਹ ਅਵਾਰਡ ਮਿਲਦਾ ਆ। ਤੇ ਉਹ ਅਵਾਰਡ ਦੇ ਵਿੱਚ ਜਿਹੜਾ ਉਹ $2.5 ਲੱਖ ਉਸ ਨੂੰ ਮਿਲਿਆ ਸੀ। ਉਸ ਦਾ ਕਿਸੇ ਵੀ ਕੋਈ ਵੀ ਜਿਹੜਾ ਸੋ ਕਾਲਡ ਇਹ ਰਿਊਮਰ ਗਲਤ ਤਰੀਕੇ ਦੇ ਨਾਲ ਫੈਲਾਇਆ ਜਾ ਰਿਹਾ ਆ ਤੇ ਸਾਡਾ ਜਿਹੜਾ ਨਾਮ ਉਸ ਦੇ ਵਿੱਚ ਲਾ ਕੇ ਜਿਹੜਾ ਕਿਹਾ ਜਾ ਰਿਹਾ ਆ, ਬਾਜ਼ ਆਉਣਾ ਚਾਹੀਦਾ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਕੰਮ ਹੀ ਕੋਈ ਨਹੀਂ ਆ ਹੋਰ ਲੋਕਾਂ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ। ਆਪ ਅਜੇ ਤੱਕ ਕਦੀ ਕਿਸੇ ਨੇ ਜਿਹਨੇ ਕੋਈ ਅਸਾਰੂ ਕੰਮ ਨਾ ਕੀਤਾ ਹੋਵੇ ਉਹਨੂੰ ਅਕਸਰ ਇੱਦਾਂ ਲੱਗਦਾ ਵੀ ਮੈਂ ਕਿਸੇ ਨੂੰ ਢਾਹ ਦੇਵਾਂ, ਕਿਸੇ ਨੂੰ ਥੱਲੇ ਖਿੱਚ ਦੇਵਾਂ। ਪਰ ਦੇਖੋ ਵੀ ਉਸ ਦੇ ਵਿੱਚ ਇੱਕ ਪਾਸੇ ਜਿੱਥੇ ਨਿਰਭਉ ਤੇ ਨਿਆਂ ਮੋਰਚਾ ਜਿਹੜਾ ਆ ਉਹ ਜਗਾਰਾ ਮੂਵਮੈਂਟ ਦੇ ਦੁਆਰਾ ਸ਼ੁਰੂਆਤ ਕੀਤੀ ਗਈ, ਕਮਿਊਨਿਟੀ ਦੇ ਲਈ ਹੈ, ਸਾਰਿਆਂ ਦੇ ਲਈ ਹੈ, ਤਾਂ ਸਾਰਿਆਂ ਨੂੰ ਉਸ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੀ ਲੋੜ ਆ। ਪਰ ਅਫਸੋਸ ਦੀ ਗੱਲ ਆ ਵੀ ਉੱਥੇ ਉਹਨਾਂ ਦੀਆਂ ਲੱਤਾਂ ਖਿੱਚਣ ਦੀ ਜਿਹੜੀ ਉਹ ਗਲਤ ਅਫਵਾਹਾਂ ਫੈਲਾ ਕੇ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਹਨਾਂ ਲੋਕਾਂ ਨੂੰ ਇਸ ਚੀਜ਼ ਤੋਂ ਜਿਹੜਾ ਉਹ ਗੁਰੇਜ਼ ਕਰਨ ਦੀ ਲੋੜ ਆ। ਇਹ ਟਿਕਟੌਕ ਵਾਲੇ ਜੇ ਅਸੀਂ ਤਵਾ ਲਾਉਣ ਲੱਗੇ ਨਾ ਫਿਰ ਇਹਨਾਂ ਨੂੰ ਰਾਹ ਨਹੀਂ ਲੱਭਣਾ ਹੈਗਾ। ਕੱਲੇ ਤਾਂ ਸਾਡੇ ਕੋਲ ਹਿਸਟਰੀ ਹੈਗੀ ਆ। ਇਹ ਕੁਝ ਦਿਨਾਂ ਤੋਂ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬੀ ਰੇਡੀਓ USA ਦੇ ਉਲਟ ਵੀ ਬਕਵਾਸ ਬਹੁਤ ਕਰ ਰਹੇ ਆ। ਜਿਹੜੀ ਆਰਗੇਨਾਈਜੇਸ਼ਨ ਜਿਹੜੇ ਬੰਦੇ ਕੌਮ ਦੀ ਗੱਲ ਕਰਦੇ ਹੈਗੇ ਆ, ਜੋ ਕੁਝ ਵਾਪਰਿਆ ਹੈਗਾ ਉਹਨਾਂ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰਦੇ ਆ। ਆਪ ਇਹਨਾਂ ਦੇ ਜੋ ਵੀ ਸੋਸ਼ਲ ਮੀਡੀਆ ਅਕਾਊਂਟ ਦੇਖ ਲਓ ਕਿ ਜਿੱਥੇ ਇਹ ਗੱਲ ਹੋਣੀ ਆ। ਹੁਣ ਪਿਛਲੇ 6 ਦਿਨਾਂ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਰੌਲਾ ਪਿਆ ਆ, ਟਰਾਂਸਨੈਸ਼ਨਲ ਰਿਪਰੈਸ਼ਨ ਦਾ 1 ਸਾਲ ਦਾ ਰੌਲਾ ਪਿਆ ਤੇ ਉਹ ਉੱਥੇ ਇਹਨਾਂ ਦੀ ਜਿਹੜੇ ਚੁੱਪ ਕਰ ਜਾਂਦੇ ਆ। ਹੋਰ ਜਿਹੜੇ ਬਿਨਾਂ ਕਿਸੇ ਗੱਲ ਤੇ ਇਸ਼ੂ ਆ ਉੱਥੇ ਰੌਲਾ ਪਾਉਂਦੇ ਰਹਿੰਦੇ ਆ। ਸੋ ਅਸੀਂ ਇਦਾਂ ਦੇ ਕਿਸੇ ਕੰਟਰੋਵਰਸੀ 'ਚ ਪੈਣਾ ਨਹੀਂ ਚਾਹੁੰਦੇ, ਪਰ ਨਹੀਂ ਤਾਂ ਇਹਨਾਂ ਦੇ ਐਨ ਪੂਰਾ ਐਕਸਪੋਜ਼ ਕਰ ਸਕਦੇ ਆ। ਸੋ ਸਾਡੀਆਂ ਵੀਡੀਓਜ਼ ਨੂੰ ਕੱਟ ਵੱਢ ਕਰਕੇ ਇੱਕ ਬੰਦੇ ਨੂੰ ਜਿਹੜਾ ਜਿਸ ਨੂੰ $2.5 ਲੱਖ ਦੀ ਗ੍ਰਾਂਟ ਜੇਮਸ ਇਰਵਾਈਨ ਫਾਊਂਡੇਸ਼ਨ ਵੱਲੋਂ ਮਿਲੀ ਹੋਵੇ ਤੇ ਤੁਸੀਂ ਉਹਨੂੰ ਬਦਨਾਮ ਕਰੋ। ਜਿਹੜੇ ਬੰਦੇ ਨੇ ਇੱਕ ਹਿਸਟੋਰੀਕਲ ਜਿਹੜੀ ਪਰੇਡ ਆਪਾਂ ਕਹਿ ਸਕਦੇ ਆ ਸ਼ੁਰੂ ਕਰਨ ਜਾ ਰਹੇ ਆ, ਜਿਹੜੀ ਸ਼ੁਰੂ ਹੋ ਗਈ ਆ ਬੇਕਰਸਫੀਲਡ ਤੋਂ ਸੈਕਰਾਮੈਂਟੋ ਤਾਈਂ, ਜਿਹੜਾ ਹਿਸਟਰੀ ਵਿੱਚ ਸਾਫ਼ ਤਾਂ ਕੀ ਦੇਣਾ ਵੀ ਤੁਸੀਂ ਲੱਤਾਂ ਖਿੱਚ ਰਹੇ ਆ। ਉਹ ਤੁਸੀਂ ਇਹ ਦੇਖੋ ਵੀ ਭਾਈ ਜਸਵੰਤ ਸਿੰਘ ਖਾਲੜਾ ਪਾਰਕ ਦਾ ਨਾਮ ਬਣਾਉਣ ਦੇ ਵਿੱਚ ਉਹਨਾਂ ਦੀ ਕਿੰਨੀ ਅਹਿਮ ਜਿਹੜਾ ਯੋਗਦਾਨ ਆ। ਜੇ ਕਿਤੇ ਤੁਸੀਂ ਉੱਥੇ ਪਾਰਕ ਵਿੱਚ ਗਏ ਹੋ, ਜਿਹੜੀ ਉੱਥੇ ਤਸਵੀਰਾਂ ਬਣੀਆਂ ਆ, ਜੇ ਤੁਸੀਂ ਆਪਣੇ ਆਪ ਨੂੰ ਵਾਕਿਆ ਹੀ ਖਾਲਿਸਤਾਨ ਦੇ ਨਾਲ ਜੋੜ ਕੇ ਦੇਖਦੇ ਆ ਤਾਂ ਤੁਹਾਨੂੰ ਉੱਥੇ ਸੰਤਾਂ ਦਾ ਸਿਲੂਏਟ ਵੀ ਮਿਲੂਗਾ, ਉਹ ਵੀ ਕਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਐਡ ਕਰਾਇਆ। ਪਰ ਨਹੀਂ, ਆਪਾਂ ਕਦੇ ਜਾਣਾ ਨਹੀਂ। ਤੁਸੀਂ ਮਾੜਾ ਜਿਹਾ ਬੰਦਾ ਉਦਾਂ ਹੀ ਸਰਚ ਕਰ ਲੈਂਦਾ, ਬੰਦੇ ਦਾ ਨਾਂ ਹੀ ਸਰਚ ਕਰ ਲੈਂਦਾ, ਜਿੱਥੋਂ ਮਰਜ਼ੀ ਮੂੰਹ ਚੱਕ ਕੇ ਜਿਹੜਾ ਉਹ ਤੁਸੀਂ ਬੋਲਣ ਲੱਗ ਜਾਂਦੇ ਆ। ਸੋ ਇਹ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ ਵੀ ਤੁਸੀਂ ਦੇਖੋ ਵੀ ਉਸ ਟਾਈਮ ਦੇ ਉੱਤੇ ਖਲਲ ਪਾ ਰਹੇ ਆ ਜਦੋਂ ਮੋਦੀ ਦੇ ਨਾਲ ਜੁੜੀਆਂ ਜਿਹੜੀਆਂ ਫਾਊਂਡੇਸ਼ਨਸ ਆ ਉਹਨਾਂ ਦਾ ਪਰਦਾਫਾਸ਼ ਹੋ ਰਿਹਾ ਤੇ ਉਹਨੂੰ ਢੱਕਣ ਦੀ ਕੋਸ਼ਿਸ਼ ਦੇਖੋ ਕਿੱਦਾਂ ਚੱਲ ਰਹੀ ਆ ਵੀ ਉਹ ਇਹਦੇ ਵਿੱਚ ਲੋਕ ਨਾ ਜੁੜ ਜਾਣ, ਇਸ ਮਾਰਚ ਦੇ ਵਿੱਚ ਲੋਕ ਨਾ ਜੁੜ ਜਾਣ, ਉਹਨਾਂ ਨੂੰ ਸਗੋਂ ਉਹਨਾਂ ਦਾ ਵਿਰੋਧਤਾ ਜਿਹੜੀ ਉਹ ਕਰਵਾਈ ਜਾ ਰਹੀ ਹੈ। ਸੋ ਇਹਨਾਂ ਲੋਕਾਂ ਨੂੰ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਛਾਣਨ ਦੀ ਜਿਹੜੀ ਉਹ ਲੋੜ ਹੈ। ਸੋ ਇੱਥੇ ਇਹ ਵੀ ਜਿਹੜੇ ਭੈਣ ਭਰਾ ਹੈਗੇ ਆ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ, ਖਾਲਿਸਤਾਨ ਦੀ ਗੱਲ ਕਰਦੇ ਆ, ਹਿਊਮਨ ਰਾਈਟਸ ਦੀ ਗੱਲ ਕਰਦੇ ਹੈਗੇ ਆ, ਸਿੱਖਾਂ ਦੇ ਧੱਕੇ ਦੀ ਗੱਲ ਕਰਦੇ, ਜੇ ਤੁਸੀਂ ਇਦਾਂ ਦੇ ਬੰਦਿਆਂ ਨੂੰ ਨਾਲ ਰੱਖਿਆ ਨਾ ਤੇ ਤੁਹਾਡਾ ਰੈਪੂਟੇਸ਼ਨ ਵੀ ਖਰਾਬ ਹੁੰਦਾ। ਸੋ ਇਹਨਾਂ ਨੂੰ ਕੱਢ ਕੇ ਬਾਹਰ ਮਾਰੋ, ਨਹੀਂ ਤਾਂ ਵੀ ਤੁਹਾਡਾ ਨਾਮ ਵੀ ਨਾਲੇ ਬਦਨਾਮ ਹੋਣਾ ਜੀ। ਤੇ ਆਪਾਂ ਹੁਣ ਟਰੈਕਿੰਗ ਵੱਲ ਚੱਲੀਏ। ਰਮਨ ਜੀ, ਜਿਹੜਾ ਹੁਣ ਆਪਾਂ ਜਿਹੜੀ ਹਰੀਕੇਨ ਦੀ ਗੱਲਬਾਤ ਕੀਤੀ ਆ ਫਲੋਰੀਡਾ 'ਚ, ਇਸ ਤੋਂ ਪਹਿਲਾਂ ਹਰੀਕੇਨ ਹੇਲੇਨ ਆਇਆ ਜਿਸ ਨੇ ਵੀ ਬਹੁਤ ਵੱਡੀ ਤਬਾਹੀ ਮਚਾਈ ਆ ਤੇ ਉਹਦੇ ਤੋਂ ਬਾਅਦ ਹੁਣ ਕਲੀਨ ਅਪ ਜਿਹੜਾ ਆ ਬਹੁਤ ਜ਼ਿਆਦਾ ਸ਼ੁਰੂ ਹੋਇਆ ਤੇ ਕਹਿੰਦੇ ਫਲੈਟ ਬੈਡ ਟਰੱਕਸ ਦੀ ਬਹੁਤ ਵੱਡੀ ਡਿਮਾਂਡ ਆ ਉੱਥੇ। ਜੀ ਬਿਲਕੁਲ ਜੀ, ਇਹ ਏਰੀਆ ਦੇ ਹਿਸਾਬ ਦੇ ਨਾਲ ਦੈਟਸ ਜਿਹੜੀ ਕਿਉਂਕਿ ਦੂਜੇ ਜਿਹੜੇ ਟਰੱਕ ਹੈਗੇ ਆ ਉਹ ਲਿਮਿਟਡ ਹੋ ਜਾਂਦੇ ਆ। ਸੋ ਫਲੈਟ ਬੈਡ ਦੇ ਵਿੱਚ ਜਿਹੜੀ ਆ ਕਈ ਜਿਹੜੇ ਕੰਮ ਆ ਉਹ ਅਵੇਲੇਬਲ ਹੁੰਦੇ ਆ ਫਲੈਟ ਬੈਡ ਦੇ ਵਿੱਚ। ਸੋ ਡੈਫੀਨੇਟਲੀ ਡੇਲੀ ਡਿਮਾਂਡ ਦੇ ਹਿਸਾਬ ਦੇ ਨਾਲ ਆ। ਪਰ ਜਿਹੜੀ ਤਬਾਹੀ ਹੈਗੀ ਆ ਇਹਦੇ ਵਿੱਚ ਜਿਹੜਾ ਇਸ ਵੇਲੇ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ ਉਹ ਰੇਲ ਰੋਡ ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ। ਨਾਰਥ ਕੈਰੋਲਾਈਨਾ ਦੇ ਵਿੱਚ ਜਿਹੜੇ ਰੇਲ ਰੋਡ ਹੈਗੇ ਉਹ ਇੰਨੇ ਕੁ ਡੈਮੇਜ ਹੋ ਚੁੱਕੇ ਆ ਕਿ ਨੈਕਸਟ 3 to 4 ਮੰਥਸ ਜਿਹੜੇ ਆ ਉਹ ਨਹੀਂ ਖੁੱਲ ਸਕਦੇ ਹੈਗੇ। ਉਹਨਾਂ ਦੀ ਮੁਰੰਮਤ ਹੋਣੀ ਬਹੁਤ ਜ਼ਰੂਰੀ ਹੈਗੀ ਆ। ਔਰ ਸਪਲਾਈ ਚੇਨ ਦੇ ਵਿੱਚ ਜਿਹੜੀ ਡਿਸਟਰਪਸ਼ਨ ਹੈਗੀ ਆ ਇਹ ਕਾਫੀ ਵੱਡੀ ਮੰਨੀ ਜਾ ਰਹੀ ਹੈ ਕਿਉਂਕਿ ਬੈਕ ਟੂ ਬੈਕ 2 ਹਰੀਕੇਨ ਜਿਹੜੇ ਆ ਬਹੁਤ ਵੱਡੇ ਆਏ ਹੈਗੇ ਆ। ਔਰ ਖਾਸ ਕਰਕੇ ਜਿਹੜਾ ਹੁਣ ਹਰੀਕੇਨ ਆਇਆ ਹੈਗਾ ਮਿਲਟਨ, ਇਹ ਫਲੋਰੀਡਾ ਦੀ ਹਿਸਟਰੀ ਦੇ ਵਿੱਚ ਬਹੁਤ ਪਾਵਰਫੁਲ ਹਰੀਕੇਨ ਹੈਗਾ। ਔਰ ਇੱਕ ਇਹਦੇ ਨਾਲ ਨਾਲ ਇਹ ਵੀ ਗੱਲ ਯਾਦ ਰੱਖਿਓ ਕਿ ਤੁਸੀਂ ਵੀ ਰੋਡ ਤੇ ਹੈਗੇ ਆ। ਜੇ ਤੁਸੀਂ ਰੋਡ ਤੇ ਹੈਗੇ ਆ, ਜੇ ਤੁਹਾਨੂੰ ਇੱਦਾਂ ਦੀਆਂ ਕੋਈ ਦਿੱਕਤਾਂ ਜਾਂ ਪ੍ਰੋਬਲਮਸ ਆ ਰਹੀਆਂ ਹੈਗੀਆਂ
ਤਾਂ ਡੈਫੀਨੇਟਲੀ ਬੀ ਸੇਫ। ਕੋਈ ਉਹਦੇ ਵਿੱਚ ਮੂਵਮੈਂਟ ਕਰਨ ਦੀ ਤੁਹਾਨੂੰ ਜ਼ਿਆਦਾ ਲੋੜ ਨਹੀਂ ਹੈਗੀ, ਕਿਉਂਕਿ ਮੈਜੋਰਟੀ ਆਫ ਉਹ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਆਵਰਸ ਆਫ ਸਰਵਿਸ ਜਿਹੜੇ ਆ ਉਹ ਹੋਲਡ ਤੇ ਪਾ ਦਿੱਤੇ ਜਾਂਦੇ ਆ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਆਪਾਂ ਆਵਰਸ ਆਫ ਸਰਵਿਸ ਹੋਲਡ ਤੇ ਪੈ ਗਏ ਆ ਤੇ ਆਪਾਂ ਹੁਣ ਉਹਦਾ ਮਤਲਬ ਕਿ ਨੇਰੀ ਲਿਆ ਦਈਏ ਉਹਦੀ। ਸੋ ਇਹ ਵੀ ਮਤਲਬ ਨਹੀਂ ਹੁੰਦਾ। ਮਤਲਬ ਇਹੋ ਹੀ ਹੁੰਦਾ ਕਿ ਤੁਹਾਨੂੰ ਥੋੜੀ ਜਿਹੀ ਓਪਨੈਸ ਮਿਲੀ ਆ, ਤੁਹਾਨੂੰ ਥੋੜੀ ਜਿਹੀ ਪ੍ਰੋਬਲਮ ਜਿਹੜੀ ਆ ਦੇਖ ਕੇ ਤੁਹਾਨੂੰ ਖੋਲ ਦਿੱਤੀ ਗਈ ਆ ਕਿ ਤੁਸੀਂ ਉਹਨਾਂ ਏਰੀਆਜ਼ ਦੇ ਵਿੱਚ ਈਜ਼ੀਲੀ ਤੁਸੀਂ ਜਾ ਸਕਦੇ ਆ, ਜਾਂ ਤੁਹਾਨੂੰ ਆਵਰਸ ਆਫ ਸਰਵਿਸ ਦੀ ਪ੍ਰੋਬਲਮ ਨਾ। ਸੇਫ ਜੇ ਤੁਹਾਨੂੰ ਲੱਗ ਰਿਹਾ ਕਿ ਅਨਸੇਫ ਹੈਗਾ ਡਰਾਈਵ ਕਰਨਾ, ਤੇ ਡੈਫੀਨੇਟਲੀ ਡੂ ਨਾਟ ਡਰਾਈਵ ਵਾਟਰ ਦੇ ਵਿੱਚ, ਤਾਂ ਬਿਲਕੁਲ ਨਾ ਡਰਾਈਵ ਕਰੋ ਜੀ। ਅਗਲੀ ਇੱਕ ਖਬਰ ਆ, ਓਵਰਰਾਈਟ ਵਾਲਿਆਂ ਨੇ ਇਹ ਜਿਹੜੀ ਆ ਪਬਲਿਸ਼ ਕੀਤੀ ਆ। ਕਹਿੰਦੇ ਵੀ FMCSA ਉਹਨਾਂ ਨੇ ਗਾਈਡੈਂਸ ਦਿੱਤੀ ਆ ਬਾਇੰਗ ਐਂਡ ਸੈਲਿੰਗ MC ਨੰਬਰਸ। ਕਹਿੰਦੇ ਵੀ ਇਹ ਲੀਗਲ ਆ MC ਨੰਬਰ ਨੂੰ ਸੈਲ ਕਰਨਾ ਜਾਂ ਬਾਈ ਕਰਨਾ। ਕਹਿੰਦੇ ਜਸਟ ਥਿੰਕ ਵੀ ਨਾਈਟ ਸਵਿਫਟ US ਐਕਸਪ੍ਰੈਸ ਨੂੰ ਬਾਈ ਕਰ ਰਹੀ ਆ, DV ਸ਼ੈਂਕਰ USA ਟਰੱਕ ਨੂੰ ਜਿਹੜੀ ਬਾਈ ਕਰ ਰਹੀ ਆ। ਪਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਿਹੜੇ ਫਰਾਡਸਟਰਸ ਆ ਉਹ ਕਹਿੰਦੇ MC ਨੰਬਰਸ ਨੂੰ ਬਾਈ ਕਰ ਲੈਂਦੇ ਆ ਤਾਂ ਕਿ ਉਹਨਾਂ ਦਾ ਜਿਹੜਾ ਕੈਰੀਅਰ ਵੈਟਿੰਗ ਸੌਫਟਵੇਅਰ ਆ ਉਹ ਤੋਂ ਬਚਿਆ ਜਾ ਸਕੇ। $30,000 ਤੱਕ ਕਹਿੰਦੇ MC ਨੰਬਰਸ ਜਿਹੜੇ ਆ ਉਹ ਵਿਕ ਰਹੇ ਹੈਗੇ ਆ। ਬਿਲਕੁਲ ਜੀ, ਆਪਾਂ ਪਿਛਲੀ ਵਾਰੀ ਵੀ ਇਹ ਗੱਲ ਕੀਤੀ ਸੀਗੀ, ਤੇ ਮੇਰੀ ਕੱਲ ਮੈਨੂੰ ਨਾਪਟਾ ਦੇ ਨੰਬਰ ਦੇ ਉੱਤੇ ਕਾਲ ਆਈ ਸੀਗੀ। ਇੱਕ ਕੰਪਨੀ ਹੈਗੀ ਆ ਰੋਡ ਕਰਕੇ, ਰੋਡ ਕੈਰੀਅਰ ਜਾਂ ਰੋਡ ਕੁਛ ਏਦਾਂ ਨਹੀਂ, RLC ਰੋਡ ਲੋਡ ਕੈਰੀਅਰ ਜਾਂ ਰੋਡ ਲੋਡ ਸਰਵਿਸਿਜ਼। ਉਹਨਾਂ ਦੀ ਕਾਲ ਆਈ ਤੇ ਉਹ ਮੈਨੂੰ ਗੱਲ ਕਰ ਰਹੇ ਕਿ ਅਸੀਂ ਤੁਹਾਡੇ ਲਈ ਲੋਡ ਬੁੱਕ ਕਰ ਸਕਦੇ ਹਾਂ। ਤੇ ਮੈਂ ਕਿਹਾ ਵੀ ਤੁਸੀਂ ਲੋਡ ਬੁੱਕ ਕਰ ਸਕਦੇ, ਤੁਸੀਂ ਬ੍ਰੋਕਰ ਆ? ਕਹਿੰਦੇ ਹਾਂ। ਤੇ ਮੈਂ ਕਿਹਾ ਵੀ ਚਲੋ ਮੈਂ ਤੁਹਾਨੂੰ ਬਿਜ਼ਨਸ ਦਿੰਦਾ, ਮੈਨੂੰ ਦੱਸੋ ਤੁਹਾਡਾ ਪ੍ਰੋਸੈਸ ਕੀ ਹੈਗਾ। ਤੇ ਮੈਂ ਕਿਹਾ ਵੀ ਤੁਹਾਡਾ DOT ਨੰਬਰ ਕੀ ਹੈਗਾ, ਮੈਂ ਜਦ ਚੈੱਕ ਕਰਾਂ। ਉਹਨੇ ਆਪਣੇ ਐਡਰੈਸ ਦੇ ਜਿਹੜੇ 6 ਨੰਬਰ ਸੀ ਨਾ, ਜਿਹੜੇ ਐਡਰੈਸ ਦਿੱਤਾ ਆ, ਉਹ ਐਡਰੈਸ ਦੇ 6 ਨੰਬਰ ਮੈਨੂੰ ਦੇ ਦਿੱਤੇ। ਕਹਿੰਦਾ ਇਹ DOT ਨੰਬਰ ਆ। ਮੈਂ ਕਿਹਾ ਵੀ ਇਹ DOT ਨੰਬਰ ਨਹੀਂ ਹੈਗਾ, ਵੀ ਇਹ ਮੈਚ ਨਹੀਂ ਕਰ ਰਿਹਾ ਸਾਈਟ ਦੇ ਸੇਫਰ ਤੇ। ਤੇ ਮੈਨੂੰ ਕਹਿ ਰਿਹਾ ਕਿ ਓਕੇ ਠੀਕ ਹੈ ਜੀ, ਅਸੀਂ ਏਦਾਂ ਕਰਦੇ ਹਾਂ ਕਿ ਮੈਂ ਕਿਹਾ ਮੈਨੂੰ ਤੂੰ ਐਡਰੈਸ ਦੱਸ। ਸੋ ਐਡਰੈਸ ਦੱਸਣ ਨੂੰ ਉਹਨੂੰ 3-4 ਮਿੰਟ ਲੱਗ ਗਏ। ਲੱਭਣਾ ਪੈ ਗਿਆ। ਤੁਹਾਡਾ ਐਡਰੈਸ ਕੀ ਆ? ਐਡਰੈਸ ਉਹਨੇ ਜਿਹੜਾ ਮੈਨੂੰ ਦੱਸਿਆ, ਚਲੋ ਸਾਈਟ ਮੈਂ ਖੋਲੀ, ਸਾਈਟ ਖੋਲ ਕੇ ਮੈਂ ਐਡਰੈਸ ਦੇਖਿਆ। ਉਹ ਐਡਰੈਸ ਇੱਕ ਵਰਚੁਅਲ ਆਫਿਸ ਦਾ ਵਰਜੀਨੀਆ ਦੇ ਵਿੱਚ ਐਡਰੈਸ ਸੀਗਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਇਹ ਤੁਹਾਡਾ ਰੀਅਲ ਆਫਿਸ ਨਹੀਂ ਹੈਗਾ, ਇਹ ਵਰਚੁਅਲ ਆਫਿਸ ਹੈਗਾ ਆ, ਵੀ ਤੁਸੀਂ ਹੈ ਕਿੱਥੇ ਆ ਹਨਾ। ਕਹਿੰਦਾ ਮੈਂ ਸੀਨੀਅਰ ਦੇ ਨਾਲ ਗੱਲ ਕਰਾਉਣਾ ਆਪਣੇ ਨਾਲ। ਮੈਂ ਕਿਹਾ ਚਲੋ ਸੀਨੀਅਰ ਨਾਲ ਕਰਾ ਦਿਓ। ਸੀਨੀਅਰ ਨਾਲ ਗੱਲ ਕਰਾਈ ਤੇ ਉਹ ਮੈਨੂੰ ਕਹਿੰਦਾ, ਉਹ ਮਤਲਬ ਉਸ ਗੱਲ ਤੇ ਆ ਹੀ ਨਹੀਂ ਰਿਹਾ ਕਿ ਮੈਂ ਕਿਹਾ ਵੀ ਦੇਖ ਤੁਹਾਡਾ ਜੇ DOT ਨੰਬਰ ਨਹੀਂ ਹੈਗਾ, ਹਾਊ ਯੂ ਆਰ ਗੈਟਿੰਗ ਦ ਲੋਡ, ਮਤਲਬ ਲੋਡ ਤੁਹਾਨੂੰ ਕਿੱਥੋਂ ਮਿਲ ਰਿਹਾ, ਕਿੱਦਾਂ ਮਿਲ ਰਿਹਾ। ਠੀਕ ਹੈ ਨਾ। ਕਹਿਣ ਦਾ ਭਾਵ ਮੇਰਾ ਇਹ ਆ ਕਿ ਇਨਵੈਸਟੀਗੇਟ ਕਰੋ ਜਦੋਂ ਤੁਹਾਨੂੰ ਏਦਾਂ ਕਾਲ ਆਉਂਦੀ ਆ, ਉਹਨੂੰ ਦੇਖੋ। ਔਰ ਜੇ ਇਹ ਆਫਸ਼ੋਰ ਕਾਲ ਹੈਗੀ ਆ ਤਾਂ ਤੁਸੀਂ ਉਹਨਾਂ ਦਾ ਕੰਪਨੀ ਦਾ ਐਡਰੈਸ ਚੈੱਕ ਕਰੋ। ਜੇ ਉਹਨਾਂ ਦਾ MC DOT ਨੰਬਰ ਨਹੀਂ ਹੈਗਾ, ਜੇ ਉਹਨਾਂ ਦੇ ਕੋਲ ਕੋਈ ਅਥਾਰਟੀ ਨਹੀਂ ਹੈਗੀ ਤੁਹਾਨੂੰ ਇਹ ਕੰਮ ਕਰਾਉਣ ਦੀ, ਦੈਨ ਤੁਸੀਂ ਉਸ ਸਕਰੂ ਅਪ ਦੇ ਵਿੱਚ ਫਸਦੇ ਹੈਗੇ ਆ। ਰੋਜ਼ ਨਿੱਤ ਦੀ ਇਹ ਗੱਲ ਹੋ ਚੱਲੀ ਆ ਕਿ ਅਸੀਂ ਆਫਸ਼ੋਰ ਕੰਪਨੀਆਂ ਜਿਹੜੀਆਂ ਬੈਠੀਆਂ ਆ, ਜਿਹੜੇ ਸੋ ਕਾਲ ਡਿਸਪੈਚਰਸ ਬੈਠੇ ਆ, ਉਹਨਾਂ ਦੇ ਹੱਥੀਂ ਅਸੀਂ ਐਵਰੀ ਡੇ ਲੁੱਟੇ ਜਾਂਦੇ ਆ। ਐਵਰੀ ਡੇ ਕੰਮ ਚੱਲ ਰਿਹਾ ਹੈਗਾ। ਆ ਜਿਹੜਾ MC ਵੇਚਣ ਦਾ ਕੰਮ ਹੈਗਾ, ਇਹ ਇਦਾਂ ਦੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਤੁਹਾਡੇ ਕੋਲੋਂ MC ਲੈ ਕੇ ਮੁੜ ਕੇ ਤੁਹਾਡੇ ਨਾਂ ਤੇ ਉਸੇ MC ਦੇ ਥੱਲੇ ਉਹ ਲੋਡ ਚੋਰੀ ਵੀ ਹੁੰਦੇ ਆ, ਡੈਮੇਜ ਵੀ ਹੁੰਦੇ ਆ, ਸਾਰਾ ਕੁਝ ਹੁੰਦਾ ਆ। ਸੋ ਇਹ ਸਾਡੇ ਕੋਲ ਲਿਵਿੰਗ ਪ੍ਰੂਫ ਹੈਗੇ, ਸਾਨੂੰ ਕਾਲਸ ਆਉਂਦੀਆਂ ਇਹਨਾਂ ਦੀ ਚੀਜ਼ਾਂ ਦੇ ਉੱਤੇ। ਮੈਂ ਕੋਈ ਆਪਣੇ ਕੋਲੋਂ ਤਾਂ ਇਹ ਗੱਲ ਨਹੀਂ ਕਰਦਾ ਹੈਗਾ, ਸਹੀ ਗੱਲ। ਸਿਰਫ ਮੈਨੂੰ ਕਾਲਸ ਆਉਂਦੀਆਂ ਐਵਰੀ ਡੇ ਐਂਡ ਮੈਂ ਉਹਨਾਂ ਨੂੰ ਥੋਰੋਲੀ ਚੈੱਕ ਕਰਦਾ ਹੈਗਾ ਕਾਲਸ ਨੂੰ। ਉਹਨਾਂ ਦੀ ਮੈਨੂੰ ਜਿੱਦਾਂ ਮੈਂ ਗੱਲ ਕਰ ਰਿਹਾ ਕਿ ਕੱਲ ਮੈਨੂੰ ਮੈਂ ਰਿਕਾਰਡ ਵੀ ਕੀਤੀ ਆ ਕਾਲ, ਉਹ ਇਹ ਨਹੀਂ ਮੈਂ ਰਿਕਾਰਡ ਨਹੀਂ ਕੀਤੀ, ਰਿਕਾਰਡ ਕਰਕੇ ਰੱਖੀ ਹੈ ਤਾਂ ਕਿ ਜੇ ਕੱਲ ਨੂੰ ਕੋਈ ਗੱਲ ਹੁੰਦੀ ਹੈ ਤਾਂ ਮੈਂ ਉਹਨੂੰ ਦੱਸ ਸਕਦਾ ਕਿ ਆਹ ਦੇਖੋ ਤੁਹਾਡਾ ਜਿਹੜਾ ਹੈਗਾ ਬੰਦਾ ਕੀ ਗੱਲ ਕਰ ਰਿਹਾ ਫੋਨ ਦੇ ਉੱਤੇ ਹਨਾ। ਤੇ ਫਿਰ ਮੈਂ ਉਹਨੂੰ ਐਂਡ ਦੇ ਵਿੱਚ ਮਤਲਬ ਕਰਦੇ ਕਰਦੇ ਉਹ ਫੋਨ ਡਿਸਕਨੈਕਟ ਕਰ ਗਿਆ ਮੇਰਾ। ਤੇ ਜਿਹੜੀ ਗੱਲ ਹੈਗੀ ਆ ਕਿ ਜਿਹੜੀ ਖਰੀਦਣ ਵੇਚਣ ਵਾਲੀ ਗੱਲ ਆ, ਉਹ ਡੈਫੀਨੇਟਲੀ 100% ਯਾਰ ਨਾ ਕਰੋ। ਜੇ ਤੁਸੀਂ ਕੋਈ ਵੀ ਖਰੀਦੋ ਫਰੋਖਤ ਕਰਨੀ ਹੈਗੀ ਆ, ਕੋਈ ਟਰੱਕ ਵੇਚਣਾ ਹੈਗਾ, ਕੁਝ ਕਰਨਾ ਹੈਗਾ, $200-400 ਦੇ ਕੇ ਕਿਸੇ ਵਕੀਲ ਕੋਲੋਂ ਇੱਕ ਪੇਪਰ ਜ਼ਰੂਰ ਤਿਆਰ ਕਰਵਾਓ। ਆਪਣਾ ਸੇਲ ਐਗਰੀਮੈਂਟ ਕਰਾਓ। ਹਰ ਚੀਜ਼ ਜਿਹੜੀ ਆ ਪ੍ਰੋਪਰ ਢੰਗ ਨਾਲ ਕਰਾਓ। $200-400 ਲਾਇਆ ਤੁਹਾਨੂੰ ਲੌਂਗ ਰਨ 'ਚ ਬਹੁਤ ਕੰਮ ਆਊਗਾ। ਤੁਸੀਂ ਇੱਕ ਛੋਟਾ ਜਿਹਾ ਕਹਿ ਦਿੰਦੇ ਆ ਵੀ ਆਹ ਮਾੜੀ ਜਿਹੀ ਲਿਖਤ ਕਰ ਲਈ ਆ, ਮੈਂ ਇੰਨੇ ਦਾ ਟਰੱਕ ਵੇਚਤਾ, ਇੰਨੀਆਂ ਪੇਮੈਂਟਾਂ ਦੇਣੀਆਂ, ਜਾ ਕੇ ਨੋਟਰੀ ਕੋਲੋਂ ਸਾਈਨ ਕਰਾ ਲਿਆ, ਮੁੜ ਕੇ ਉਹ ਚੀਜ਼ਾਂ ਕੰਮ ਨਹੀਂ ਆਉਂਦੀਆਂ ਤੁਹਾਡੇ। ਕਿਉਂਕਿ ਉਹ ਚੀਜ਼ਾਂ ਫਿਰ ਤੁਹਾਨੂੰ ਪ੍ਰੂਵ ਕਰਨ ਨੂੰ ਸਾਰਾ ਟਾਈਮ ਵਕੀਲਾਂ ਦੇ ਉੱਤੇ ਪੈਸੇ ਖਰਚਣ ਤੇ ਲੱਗ ਜਾਂਦਾ। ਸੋ ਪਲੀਜ਼ ਜੇ ਤੁਸੀਂ ਇਹ ਕੰਮ ਕਰਨਾ ਹੈਗਾ, ਅੱਬਲ ਤਾਂ ਜਿੰਨੀ ਦੇਰ ਤੱਕ ਕੋਈ ਆਪਣੇ ਨਾਂ ਤੇ ਲੋਨ ਨਹੀਂ ਲੈਂਦਾ,
ਕਿਸੇ ਨਾਂ ਤੇ ਲੀਜ਼ ਐਗਰੀਮੈਂਟ ਨਾ ਕਰੋ, ਕਿਉਂਕਿ ਅੱਜ ਦੇ ਹਾਲਾਤ ਆਪਾਂ ਨੂੰ ਪਤਾ ਆ। ਅੱਜ ਦੇ ਹਾਲਾਤ ਦੀ ਮੈਂ ਗੱਲ ਕਰਾਂ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਟਰੱਕ ਪਾਰਟਸ ਕੰਪਨੀ ਹੈਗੀ ਆ ਐਕਿਊਰਾਈਡ, ਉਹਨਾਂ ਨੇ ਚੈਪਟਰ 11 ਬੈਂਕਰਪਸੀ ਜਿਹੜੀ ਫਾਈਲ ਕੀਤੀ ਹੈਗੀ ਆ। ਸੋ ਐਕਿਊਰਾਈਡ ਜਿਹੜੀ ਆ ਇਹਨਾਂ ਦੀਆਂ ਲਾਇਬਿਲਿਟੀਜ਼ 500 ਮਿਲੀਅਨ ਤੋਂ ਲੈ ਕੇ 1 ਬਿਲੀਅਨ ਤੱਕ ਦੀਆਂ ਲਾਇਬਿਲਿਟੀਜ਼ ਹੈਗੀਆਂ। S&P ਗਲੋਬਲ ਰੇਟਿੰਗ ਇਹਨਾਂ ਦੀ ਵੀਕਰ ਹੈਗੀ ਹੈ ਇਸ ਵੇਲੇ। ਸੋ ਇਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਹੈ। ਸੋ ਇਹ ਦੇਖ ਲਓ ਕਿ ਤੁਸੀਂ ਹੁਣ ਟਰੱਕ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਉਹ ਡਾਊਨ ਜਾਣ ਲੱਗ ਗਈਆਂ। ਇਸ ਤੋਂ ਬਾਅਦ ਜਿਹੜਾ ਇੱਕ ਹੋਰ ਬੜਾ ਵੱਡਾ ਜਿਹੜਾ ਆਇਆ ਹੈਗਾ ਖਬਰ ਜਿਹੜੀ ਆ ਉਹ ਇਹ ਆ ਕਿ ਇੱਕ ਕੰਪਨੀ ਰੂਡੀਜ਼ ਪਰਫਾਰਮੈਂਸ ਪਾਰਟਸ ਨੇ ਇਲੀਗਲੀ ਤਰੀਕੇ ਦੇ ਨਾਲ ਐਮਿਸ਼ਨਸ ਨੂੰ ਡਿਫੀਟ ਕਰਨ ਵਾਲਾ ਸਿਸਟਮ ਵੇਚਿਆ ਲੋਕਾਂ ਨੂੰ ਟਰੱਕਾਂ ਦੇ ਵਿੱਚ ਲਾਉਣ ਨੂੰ, ਜਿੱਥੇ ਐਮਿਸ਼ਨਸ ਡੈਫ ਵਾਲੇ ਟਰੱਕਾਂ ਦੇ ਵਿੱਚ ਐਮਿਸ਼ਨਸ ਡਿਫੀਟ ਹੁੰਦੇ ਆ। ਉਹਨਾਂ ਦੇ ਜਿਹੜਾ ਓਨਰ ਹੈਗਾ ਉਹਨੇ ਗਿਲਟੀ ਪਲੀ ਕੀਤੀ ਆ। 10 ਮਿਲੀਅਨ ਦੇ ਫਾਈਨ ਹੋਇਆ ਤੇ ਕ੍ਰਿਮੀਨਲ ਤੇ ਸਿਵਲ ਪੈਨਲਟੀਜ਼ ਜਿਹੜੀਆਂ ਆ ਰਹੀਆਂ ਹੈਗੀਆਂ ਉਹਦੇ ਵਿੱਚ। ਸੋ ਐਰਨ ਰੂਡੋਫ ਹੈਗਾ ਆ, ਫੈਡਰਲ ਕੋਰਟ ਦੇ ਵਿੱਚ ਉਹਨਾਂ ਨੂੰ ਸੈਂਟੈਂਸਿੰਗ ਹੋਣੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਜਦੋਂ ਆਪਾਂ ਇਹ ਚੀਜ਼ਾਂ ਕਰਦੇ ਹੈਗੇ ਆ, ਇਹ ਚੀਜ਼ਾਂ ਦੇ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ। ਜਿਹੜੇ ਇੱਕ ਹੋਰ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਇਸ ਵੇਲੇ ਜਿਹੜਾ ਕਿ ਟਰੱਕਾਂ ਦੇ ਸਮੋਕ ਚੈੱਕ ਦਾ OBD ਟੈਸਟ ਕਹਿ ਲਓ, ਹਨਾ। OBD ਟੈਸਟ ਤਾਂ ਬਹੁਤ ਚਿਰ ਦਾ ਚੱਲਦਾ ਆ ਰਿਹਾ। OBD ਟੈਸਟ ਕੋਈ ਨਵਾਂ ਨਹੀਂਗਾ। ਜੇ ਤੁਹਾਡੇ ਕੋਲ ਇੱਕ ਤੋਂ ਵੱਧ ਟਰੱਕ ਹੈਗਾ ਤੇ ਤੁਹਾਨੂੰ ਈਅਰਲੀ OBD ਜਿਹੜਾ ਸਮੋਕ ਓਪੈਸਿਟੀ ਟੈਸਟ ਹੈਗਾ ਉਹ ਕਰਵਾਉਣਾ ਪੈਂਦਾ ਸੀ, ਪਹਿਲਾਂ ਵੀ ਕਰਵਾਉਣਾ ਪੈਂਦਾ ਸੀਗਾ, ਉਹ ਕੋਈ ਨਵੀਂ ਗੱਲ ਨਹੀਂ ਹੈਗੀ। ਹਾਂ, ਪਰ ਨੈਕਸਟ ਈਅਰ ਤੋਂ ਜਿਹੜਾ ਤੁਹਾਡਾ ਟਵਾਈਸ ਅ ਈਅਰ ਆ, ਉਹ ਸਮੋਕ ਚੈੱਕ ਜਿਹੜਾ ਆ ਕਾਰਬੋਨੋ ਕੈਲੀਫੋਰਨੀਆ ਦੇ ਜਿਹੜੇ ਵੀ ਟਰੱਕ ਐਂਟਰ ਕਰਨੇ ਆ ਜਾਂ ਕੈਲੀਫੋਰਨੀਆ ਦੇ ਰਹਿੰਦੇ ਆ, ਉਹਨਾਂ ਨੂੰ ਸਮੋਕ ਚੈੱਕ ਕਰਵਾਉਣ ਦੀ ਲੋੜ ਹੈਗੀ ਆ ਕਾਰਬ ਦੇ ਥਰੂ, ਠੀਕ ਹੈ ਨਾ। ਅੱਛਾ, ਉਹਦੇ ਵਿੱਚ ਵੀ ਸਾਨੂੰ ਪਤਾ ਲੱਗਾ ਆ, ਮੈਂ ਪਿਛਲੇ ਵੀਕ ਜਦੋਂ ਆਪਾਂ LA ਸੀਗੇ ਟਰੱਕ ਸ਼ੋ ਦੇ ਉੱਤੇ, ਉੱਥੇ ਪਤਾ ਲੱਗਾ ਹੈਗਾ ਕਿ ਕਈ ਜਿਹੜੇ ਮਕੈਨਿਕ ਹੈਗੇ ਆ ਉਹ ਕਈ ਲੋਕਾਂ ਨੂੰ ਠੱਗੀ ਜਾ ਰਹੇ ਆ ਕਿ ਇਹ ਆਲਰੇਡੀ ਕਰਾਉਣ ਦੀ ਲੋੜ ਹੈਗੀ ਆ। ਅਸੀਂ ਉੱਥੇ ਇੱਕ ਮਕੈਨਿਕ ਨੂੰ ਮਿਲੇ ਜਿਹਨੇ ਕਿ ਸਾਨੂੰ ਇਹ ਦੱਸਿਆ ਕਿ ਮੈਂ 5000 ਦੇ ਕਰੀਬ ਟੈਸਟ ਕਰ ਚੁੱਕਾ ਇਸ ਸਾਲ, ਜਦ ਕਿ ਲੋੜ ਹੈ ਨਹੀਂ ਗੀ ਇਸ ਸਾਲ ਕਰਵਾਉਣ ਦੀ, ਠੀਕ ਹੈ ਨਾ। ਸੋ ਕਹਿਣ ਦਾ ਭਾਵ ਇਹ ਆ ਕਿ ਜਦੋਂ ਤੁਸੀਂ ਬਾਹਰ ਇੰਡਸਟਰੀ 'ਚ ਵਿਚਰਦੇ ਆ ਨਾ, ਬਾਹਰ ਇੰਡਸਟਰੀ 'ਚ ਜਾਂਦੇ ਆ, ਆਹ ਜਿਹੜੇ ਸ਼ੋਜ਼ ਹੁੰਦੇ ਆ ਜਾਂ ਜਿੱਥੇ ਇਦਾਂ ਦੀਆਂ ਕੰਮ ਹੁੰਦੇ ਆ, ਉੱਥੇ ਜਾਇਆ ਕਰੋ, ਉੱਥੇ ਦੇਖਿਆ ਕਰੋ, ਤਾਂ ਕਿ ਉਹਨੂੰ ਸਮਝੋ, ਇੰਡਸਟਰੀ ਨੂੰ ਤੁਹਾਨੂੰ ਪਤਾ ਲੱਗੇ ਕਿ ਬਾਹਰ ਇੰਡਸਟਰੀ 'ਚ ਕੀ ਚੱਲ ਰਿਹਾ ਹੈਗਾ। ਇੰਡਸਟਰੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਹੈਗਾ, ਲੇਕਿਨ ਅਸੀਂ ਬਿਲਕੁਲ ਅਣਜਾਣ ਬੈਠੇ ਹੈਗੇ ਆ, ਬਿਲਕੁਲ ਚੁੱਪ ਬੈਠੇ ਹੈਗੇ ਆ ਕਿ ਚਲੋ ਜਿੱਦਣ ਸਾਡੇ ਤੇ ਆਊਗੀ ਉਦਣ ਆਪਾਂ ਦੇਖ ਲਵਾਂਗੇ। ਸੋ ਇੱਕ ਸਿਰਫ ਤੁਹਾਨੂੰ ਰਿਕੁਐਸਟ ਆ ਕਿ ਜਿੰਨੀ ਦੇਰ ਕੋਈ ਵੀ ਕੰਮ ਕਰਦੇ ਹੈਗੇ ਆ, ਔਰ ਇੱਕ ਰਾਜਕਰਨ ਜਿਹੜਾ ਲੇਟੈਸਟ ਗੱਲ ਆਈ ਹੈਗੀ ਆ ਕਿ ਉਹ ਇਹ ਹੈਗੀ ਆ ਕਿ ਬੈਂਕਰਪਟ ਜਿਹੜੀ ਕੰਪਨੀ ਹੈਗੀ ਆ ਉਹ ਤੁਹਾਨੂੰ ਕਦੀ ਵੀ ਮਨੀ ਵਾਸਤੇ ਰੀਚ ਆਊਟ ਨਹੀਂ ਕਰ ਸਕਦੀ ਜੀ। ਉਹਨਾਂ ਦੇ ਅਕਾਊਂਟ ਵਿਕ ਚੁੱਕੇ ਹੁੰਦੇ ਆ, ਉਹਨਾਂ ਦੇ ਅਕਾਊਂਟ ਜਿਹੜੇ ਸੋਲਡ ਆਊਟ ਹੋ ਚੁੱਕੇ ਹੁੰਦੇ ਆ। ਜੇ ਤੁਹਾਨੂੰ ਕੋਈ ਵੀ ਬੈਂਕਰਪਟ ਕੰਪਨੀ, ਤੁਹਾਡੇ ਟਰੱਕ ਟ੍ਰੇਲਰ ਤੇ ਲੋਨ ਵਾਲੀ ਕੰਪਨੀ ਜਿਹੜੀ ਆ ਉਹ ਬੈਂਕਰਪਟ ਹੋ ਚੁੱਕੀ ਆ, ਔਰ ਉਹ ਆਣ ਕੇ ਤੁਹਾਨੂੰ ਘਰ ਪੇਪਰ ਡਿਲੀਵਰ, ਦੇਖੋ ਪੇਪਰ ਡਿਲੀਵਰ ਕਰ ਰਹੇ ਪਰਸਨਲੀ। ਤੁਸੀਂ ਰਮਨ ਜੀ ਕੋਈ ਨਹੀਂ ਖੋਲ ਕੇ ਦੱਸੋ ਕੀ ਹੋਇਆ, ਕੀ ਮਸਲਾ ਕੀ ਇਹਦੇ ਵਿੱਚ, ਪੂਰਾ ਤੁਸੀਂ ਖੋਲ ਕੇ ਦੱਸੋ ਵੀ ਕਿਹੜੀ ਕੰਪਨੀ ਦੀ ਗੱਲ ਵੀ ਨਾਲ ਦਿਖਾ ਲਓ ਨਾ, ਤਾਂ ਕਿ ਪਤਾ ਲੱਗੇ। ਨਾਲੇ ਸਰੋਤਿਓ, ਜੇ ਤੁਹਾਡਾ ਵੀ ਕੁਐਸਚਨ ਹੈ ਇਹ ਬੜੇ ਧਿਆਨ ਨਾਲ ਸੁਣਿਓ, ਇਹ ਵੱਡਾ ਫਰਾਡ ਆ। ਤੇ ਫਰਾਡ ਦੇ ਉੱਤੇ ਫਰਾਡ ਆ, ਇੱਕ ਤਾਂ ਚੋਰੀ ਤੋਂ ਸੀਨਾ ਚੋਰੀ ਵਾਲੀ ਗੱਲ ਚੱਲ ਰਹੀ ਹੈ। ਦੱਸੋ ਰਮਨ ਜੀ, ਜਿਹੜਾ ਖੋਲ ਕੇ ਦੱਸੋ ਕੀ ਮਸਲਾ ਬਣਿਆ ਹੈ। ਨਹੀਂ, ਆਪਣੇ T-Pine ਦੀ ਮੈਂ ਗੱਲ ਕਰ ਰਿਹਾ ਹੈਗਾ। T-Pine ਵਾਲੇ ਰੀਚ ਆਊਟ ਕਰ ਰਹੇ ਹੈਗੇ ਕੰਪਨੀਆਂ ਨੂੰ, ਲੋਕਾਂ ਦੇ ਘਰਾਂ 'ਚ ਜਾ ਰਹੇ ਨੇ, ਲੋਕਾਂ ਦੇ ਘਰਾਂ 'ਚ ਪੇਪਰ ਡਿਲੀਵਰ ਹੋ ਰਿਹਾ, ਪਰਸਨਲ ਬੰਦੇ ਕੋਲੋਂ ਬਿਨਾਂ ਲਿਫਾਫੇ ਤੋਂ ਸਿੱਧੇ ਜਾ ਕੇ ਘਰ ਪੇਪਰ ਫੜਾ ਦਿੰਦੇ, ਤੁਹਾਡੇ ਪੈਸੇ ਰਹਿੰਦੇ ਆ, ਠੀਕ ਹੈ। ਉਹ ਕੰਪਨੀ ਬੈਂਕਰਪਟ ਹੋ ਗਈ ਆ, ਕੰਪਨੀ ਬੈਂਕਰਪਟ ਹੋ ਗਈ ਆ। ਜਿਹੜੇ ਅਕਾਊਂਟ ਉਹ ਕਲੇਮ ਕਰ ਰਹੇ ਆ ਅਗਰਾਈ ਕਰਨ ਦੀ, ਉਹ ਅਕਾਊਂਟ ਸੋਲਡ ਆਊਟ ਹੋ ਚੁੱਕੇ ਆ, ਉਹ ਕਿਸੇ ਹੋਰ ਨੂੰ ਲੈ ਲਏ ਉਹਨਾਂ ਨੇ। ਕੋਈ ਵੀ ਕੰਪਨੀ ਤੁਹਾਨੂੰ ਰੀਚ ਆਊਟ ਕਰਦੀ ਹੈ ਏਦਾਂ, ਮੈਂ ਇਕੱਲੀ T-Pine ਦੀ ਗੱਲ ਕਰਦਾ, ਕੋਈ ਕੰਪਨੀ ਜਿਹੜੀ ਤੁਹਾਡੀ ਲੀਸਿੰਗ ਕੰਪਨੀ ਹੈ, ਕੋਈ ਕੰਪਨੀ ਤੁਹਾਨੂੰ ਰੀਚ ਆਊਟ ਕਰਦੀ ਆ, ਤੁਹਾਨੂੰ ਆਣ ਕੇ ਕਹਿੰਦੀ ਆ ਵੀ ਭਾਈ ਮੈਨੂੰ ਤੇਰੇ ਇੰਨੇ ਪੈਸੇ ਰਹਿੰਦੇ ਆ, ਸਾਨੂੰ ਪੈਸੇ ਦੇ, ਉਹ ਪੈਸੇ ਤੁਸੀਂ ਨਹੀਂ ਦੇਣੇ ਹੈਗੇ, ਕਿਉਂਕਿ ਉਹ ਪੈਸੇ ਤੁਹਾਨੂੰ ਕਿਸੇ ਹੋਰ ਬੈਂਕ ਦੇ ਤੁਸੀਂ ਉਹ ਕਰਦੇ ਆ, ਹੁਣ ਉਹ ਉਸ ਕੰਪਨੀ ਦੇ ਪੈਸੇ ਨਹੀਂ ਹੈਗੇ। ਇਹ ਨਾ ਹੋਵੇ ਵੀ ਇੱਧਰ ਵੀ ਦੇ ਦੋ ਤੇ ਬਾਅਦ ਦੂਜੇ ਪਾਸੋਂ ਵੀ ਫਿਰ ਉੱਧਰ ਵੀ ਦੇਣੇ ਪੈ ਜਾਣੇ। ਹਾਂ, ਉਹ ਤੁਹਾਨੂੰ ਦੋ ਪਾਸੇ ਪੈਸੇ ਦੇਣੇ ਪੈਣੇ ਆ। ਸੋ ਬਿਲਕੁਲ ਹੁਸ਼ਿਆਰ ਰਹੋ, ਜੇ ਇਦਾਂ ਦੀਆਂ ਕੋਈ ਗੱਲਾਂ ਹੁੰਦੀਆਂ, ਇਦਾਂ ਦੀਆਂ ਕੋਈ ਚੀਜ਼ਾਂ ਹੁੰਦੀਆਂ, ਤੇ ਉਹਨਾਂ ਦੇ ਵਿੱਚ ਧਿਆਨ ਰੱਖੋ ਕਿ ਇਦਾਂ ਦੀਆਂ ਜਿਹੜੀਆਂ ਧੋਖੇਧੜੀਆਂ ਆ, ਇਹ ਤੁਹਾਨੂੰ ਦਿਨ ਪ੍ਰਤੀ ਦਿਨ ਹੁਣ ਹੋ ਰਹੀਆਂ, ਔਰ ਖਾਸ ਕਰਕੇ ਟਰੱਕਿੰਗ ਦੇ ਵਿੱਚ ਐਵਰੀ ਡੇ ਇਹ ਚੀਜ਼ਾਂ ਹੋ ਰਹੀਆਂ।
ਔਰ ਪਿਛਲੇ ਵੀਕ ਜਿਹੜੀ ਇੱਕ ਹੋਰ ਮੇਜਰ ਚੀਜ਼ ਹੋਈ ਆ, ਔਰ ਮੈਂ ਪਹਿਲਾਂ ਵੀ ਕਹਿੰਦਾ ਆ ਰਿਹਾ ਰਾਜਕਰਨ, ਆਪਾਂ ਪਹਿਲਾਂ ਵੀ ਇਹ ਗੱਲਾਂ ਕਰਦੇ ਆ ਰਹੇ ਹਾਂ ਕਿ ਬਲਾਈਂਡ ਸ਼ਿਪਮੈਂਟ, ਜੇ ਤੁਹਾਨੂੰ ਕੋਈ ਵੀ ਬ੍ਰੋਕਰ ਕਹਿੰਦਾ ਬਲਾਈਂਡ ਸ਼ਿਪਮੈਂਟ, ਉਹ ਬਹੁਤ ਵੱਡਾ ਰੈੱਡ ਫਲੈਗ ਹੈ ਕਿ ਉਹ ਜਿਹੜੀ ਸ਼ਿਪਮੈਂਟ ਹੈ ਚੋਰੀ ਦੀ ਸ਼ਿਪਮੈਂਟ ਹੈਗੀ ਹੈ, ਤੁਹਾਡੇ ਕੋਲ ਚੋਰੀ ਕਰਵਾਈ ਜਾਣ ਲੱਗੀ ਹੈ ਬਲਾਈਂਡ ਸ਼ਿਪਮੈਂਟ ਕਹਿ ਕੇ। ਸੋ ਜੇ ਤੁਹਾਨੂੰ ਬਲਾਈਂਡ ਸ਼ਿਪਮੈਂਟ ਆਉਂਦੀ ਆ, ਬਲਾਈਂਡ ਸ਼ਿਪਮੈਂਟ ਦੇ ਵਿੱਚ ਤੁਸੀਂ ਮੇਕ ਸ਼ੋਰ ਕਰਨਾ ਕਿ ਜਿਹੜਾ ਐਡਰੈਸ ਤੁਹਾਡੇ ਪੇਪਰ ਵਰਕ ਤੇ ਆ, ਜਿਹੜਾ ਐਡਰੈਸ ਤੁਹਾਡੇ ਉੱਤੇ ਆ, ਤੁਸੀਂ ਕੋਖ ਪੜਤਾਲ ਕਰਨੀ ਆ ਸਾਰੀ, ਉਸ ਤੋਂ ਬਿਨਾਂ ਉਹ ਲੋਡ ਨਹੀਂ ਕਰਨਾ, ਕਿਉਂਕਿ ਬਹੁਤ ਵੱਡੇ ਚਾਂਸਸ ਹੈਗੇ ਕਿ ਉਹ ਲੋਡ ਜਿਹੜਾ ਹੁਣ ਇਹ ਜਿਹੜਾ ਕਾਲ ਆਈ ਆ, ਇਹ ਉਹ ਸਾਡੇ ਨਾਪਟਾ ਦੇ ਮੈਂਬਰ ਆ, ਉਹ ਵਿਚਾਰੇ ਕਹਿੰਦੇ ਅਸੀਂ ਸੁਣਦੇ ਰਹਿੰਦੇ ਆ, ਰੇਡੀਓ ਵੀ ਸੁਣਿਆ, ਸਭ ਕੁਝ ਸੁਣਿਆ, ਸਾਨੂੰ ਪਤਾ ਸੀਗਾ ਇਹ ਗੱਲ ਦਾ, ਪਰ ਬੰਦਾ ਗਲਤ ਕੰਮ ਕਰਨ ਲੱਗਾ ਮੁੜ ਕੇ 1 ਸੈਕਿੰਡ ਦੇ ਵਿੱਚ ਫਸ ਜਾਂਦਾ। ਉਹ ਲੋਡ ਇਧਰੋਂ ਚੁਕਾ ਕੇ ਤੇ ਉਹਨਾਂ ਨੂੰ ਉਧਰ ਮਿਡ ਵੈਸਟ ਦੇ ਵਿੱਚ ਜਾਣਾ ਸੀਗਾ, ਤੇ ਉਹ ਬ੍ਰੋਕਰ ਨੇ ਕਹਿਤਾ ਵੀ ਇਹ ਬਲਾਈਂਡ ਸ਼ਿਪਮੈਂਟ ਹੈ, ਤੁਸੀਂ ਇਹਨੂੰ ਐਲਏ ਲਾ ਦਿਓ। ਠੀਕ ਹੈ, ਉਹਨਾਂ ਨੇ ਐਲਏ ਲਾਤੀ ਸ਼ਿਪਮੈਂਟ, ਐਲਏ ਜਦੋਂ ਲਾਤੀ ਤੇ ਉਹ ਵਾਪਸ ਅਸਲੀ ਬ੍ਰੋਕਰ ਦੀ ਸ਼ਿਪਰ ਦੀ ਜਦੀ ਵੀ ਕਾਲ ਆਈ ਵੀ ਭਾਈ ਸਾਡੀ ਸ਼ਿਪਮੈਂਟ ਕਿੱਥੇ ਆ, ਉਹ ਕਹਿੰਦੇ ਅਸੀਂ ਤਾਂ ਐਲਏ ਲਾਤੀ, ਉਹ ਕਹਿੰਦੇ ਉਹ ਸ਼ਿਪਮੈਂਟ ਤਾਂ ਇੱਧਰ ਆਉਣੀ ਸੀਗੀ, ਉਹ ਕਹਿੰਦੇ ਐਲਏ ਲਾਤੀ। ਹੁਣ ਉਹ FBI ਦੇ ਗੇਟ ਦੇ ਵਿੱਚ ਸਾਰਾ ਕੁਝ ਚੱਲ ਰਿਹਾ। ਸੋ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੁੰਦੇ ਤੇ ਪਲੀਜ਼ ਬਲਾਈਂਡ ਸ਼ਿਪਮੈਂਟ ਸਾਫ਼ ਮਨਾ ਕਰ ਦਿਓ, ਨਾ ਕਰੋ, ਕੋਈ ਚੱਕਰ ਨਹੀਂ ਗਾ, ਕੋਈ ਇੱਕ ਅੱਧਾ ਲੋਡ ਰਹਿ ਵੀ ਜਾਊਗਾ ਤਾਂ ਕੋਈ ਫਰਕ ਨਹੀਂ ਪੈਂਦਾ। ਜੇ 60-70 ਹਜ਼ਾਰ ਦਾ ਕਲੇਮ ਪੈ ਗਿਆ ਤਾਂ ਕੀਤੀ ਕਰਾਈ ਸਾਰੀ ਵਿੱਚ ਜਾਂਦੀ ਹੈ। ਸੋ ਇਸ ਕਰਕੇ ਤੁਸੀਂ ਉਸ ਜੁਰਮ ਦੇ ਭਾਗੀਦਾਰ ਬਣ ਰਹੇ ਆ, ਲੋਕੀ ਤੁਹਾਨੂੰ ਯੂਜ਼ ਕਰ ਰਹੇ ਆ ਟੂ ਡੂ देयर ਬੈਡ ਵਰਕ। ਸੋ ਜੇ ਤੁਹਾਨੂੰ ਬਲਾਈਂਡ ਸ਼ਿਪਮੈਂਟ ਆਉਂਦੀ ਆ, ਸਾਫ਼ ਮਨਾ ਕਰ ਦਿਓ, ਬਲਾਈਂਡ ਸ਼ਿਪਮੈਂਟ ਅਸੀਂ ਨਹੀਂ ਕਰਦੇ ਜੀ। ਦੇਖੋ ਜਦੋਂ ਦੇ ਸਾਰੀ ਹਰਜੋਤ ਜੀ ਵਿੱਚ ਕੱਟ ਰਿਹਾ ਵੀ ਜਿੱਦਾਂ ਦੇ ਹਾਲਾਤ ਟਰੱਕਿੰਗ ਇੰਡਸਟਰੀ ਦੇ ਬਣੇ ਪਏ ਆ, ਲੋਕਾਂ ਨੇ ਤਾਂ ਸਕੈਮਾਂ ਦੇ ਮਤਲਬ ਧੂੰਆਂ ਹੀ ਕੱਢਿਆ ਪਿਆ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਸ ਵੀ ਦੂਜੇ ਬੰਦੇ ਨੂੰ ਜਿਹੜਾ ਗਾਂਹ ਤੋਂ ਲੋਟੀ ਲਾਓ। ਸਾਰਿਆਂ ਨੂੰ ਨਹੀਂ ਕਹਿੰਦੇ, ਪਰ ਇਹ ਕੰਮ ਬਹੁਤ ਜ਼ਿਆਦਾ ਜਿਹੜਾ ਪਿਛਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਹ ਕੰਮ ਵਧਿਆ ਹੈਗਾ ਆ, ਤੇ ਲਗਾਤਾਰ ਹੀ ਜਿਹੜਾ ਉਹ ਵੱਧਦਾ ਜਾ ਰਿਹਾ ਆ। ਸੋ ਇੰਡਸਟਰੀ ਦੇ ਵਿੱਚ ਰਮਨ ਜੀ ਇਹਦੇ ਪ੍ਰਤੀ ਕਿੱਦਾਂ ਦੀ ਮਤਲਬ ਇਹਨੂੰ ਰੋਕਣ ਦੇ ਲਈ, ਇਹਦੀ ਰੋਕਥਾਮ ਦੇ ਲਈ ਕੀ ਜਿਹੜਾ ਉਹ ਚੱਲ ਰਿਹਾ, ਕੀ ਕੋਈ ਰੈਗੂਲੇਸ਼ਨਸ ਆਉਣ ਦੀ ਹੈਗੀ ਆ ਜਾਂ ਕਿੱਦਾਂ ਜਿਹੜਾ ਉਹ ਹੋ ਸਕਦਾ? ਹੁਣ ਤੁਸੀਂ MC ਨੰਬਰ ਵਾਲਾ ਵੀ ਦੱਸਿਆ ਵੀ ਉਹਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ, ਕੀ ਕੀਤਾ ਕੀ ਜਾ ਸਕਦਾ ਇਸ ਚੀਜ਼ ਨੂੰ ਜਿਹੜਾ ਉਹ ਰੋਕਣ ਦੇ ਲਈ? ਆਈ ਨੋ ਅਵੇਅਰਨੈਸ ਇੱਕ ਪਾਰਟ ਹੈਗਾ ਆ, ਪਰ ਜਿੱਦਾਂ ਤੁਸੀਂ ਦੱਸਿਆ ਵੀ ਅਵੇਅਰ ਹੁੰਦੇ ਹੋਏ ਵੀ ਲੋਕ ਫਸੀ ਜਾ ਰਹੇ ਆ। ਭਾਈ ਰਾਜਕਰਨ, ਸਾਰਿਆਂ ਨਾਲੋਂ ਵੱਡਾ ਜਿਹੜਾ ਪਾਰਟ ਹੈਗਾ 99% ਇਜ਼ ਅਵੇਅਰਨੈਸ, ਐਜੂਕੇਸ਼ਨ ਤੇ ਆਪਣੇ ਆਪ ਨੂੰ ਸੁਹਿਰਦ ਰੱਖਣਾ, ਆਪਣੇ ਆਪ ਨੂੰ ਪੂਰਾ ਟਾਈਮ ਟੂ ਟਾਈਮ ਆਪਣੀ ਇਨਫੋਰਮੇਸ਼ਨ ਰੱਖਣੀ। ਤੁਹਾਡੇ ਬਹੁਤ ਜ਼ਿਆਦਾ ਡਾਕੂਮੈਂਟਸ ਹੈਗੇ ਆ, ਬਹੁਤ ਜ਼ਿਆਦੀਆਂ ਚੀਜ਼ਾਂ ਹੈਗੀਆਂ ਜਿਹੜੇ ਤੁਸੀਂ ਲੋਡ ਲੈਣ ਤੋਂ ਪਹਿਲਾਂ ਚੈੱਕ ਕਰ ਸਕਦੇ ਹੈਗੇ ਆ, ਲੋਡ ਲੈਣ ਤੋਂ ਪਹਿਲਾਂ ਗੱਲ ਕਰ ਸਕਦੇ ਹੈਗੇ ਆ। ਇੰਨੀਆਂ ਕੁ ਚੀਜ਼ਾਂ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਸਿੰਪਲੀ ਰੈੱਡ ਫਲੈਗ ਕਿੱਥੇ ਫੜਨਾ ਹੈ। ਜੇ ਤੁਸੀਂ ਜਿਹੜਾ ਤੁਹਾਡਾ ਆਪਣਾ ਡਿਸਪੈਚਰ ਹੈਗਾ ਜਾਂ ਤੁਸੀਂ ਆਪ ਡਿਸਪੈਚ ਕਰਦੇ ਹੈਗੇ ਆ, ਜੇ ਤੁਸੀਂ ਰੀਅਲੀ ਡਿਸਪੈਚ ਕਰਨਾ ਜਾਣਦੇ ਆ, ਰੀਅਲੀ ਤੁਹਾਨੂੰ ਪਤਾ ਹੈ ਡਿਸਪੈਚਿੰਗ ਦਾ ਕੀ ਹੁੰਦੀ ਆ, ਤੇ ਤੁਹਾਨੂੰ 2 ਸੈਕਿੰਡ ਲੱਗਦੇ ਆ ਗਲਤ ਲੋਡ ਨੂੰ ਲੱਭਣ ਨੂੰ ਜਾਂ ਫੜਨ ਨੂੰ ਕਿ ਇਹ ਬੰਦਾ ਗਲਤ ਹੈਗਾ। ਬੋਲੀ ਬਾਤ, ਕਿੱਥੋਂ ਜਾਣਾ, ਕਿੱਥੇ, ਡੀਟੇਲ ਕੁਐਸਚਨ ਪੁੱਛੋ, ਡੀਟੇਲ ਚੀਜ਼ਾਂ ਪੁੱਛੋ, ਭਾਰ ਕਿੰਨਾ ਆ, ਕੀ ਆ, ਹਰ ਚੀਜ਼, ਕਮੋਡਿਟੀ ਕੀ ਆ। ਅੱਛਾ, ਹੁਣ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਮੈਂ ਜ਼ਰੂਰੀ ਕੰਮ ਕਹਿਣਾ ਆ ਸਾਰਿਆਂ ਨੂੰ, ਉਹ ਤੁਸੀਂ ਕਮੋਡਿਟੀ ਪੁੱਛੋ ਤੇ ਇੱਕ ਆਪਣੀ ਇੰਸ਼ੋਰੈਂਸ ਨੂੰ ਜਾ ਕੇ ਚੈੱਕ ਕਰੋ ਕਿ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਕਿਹੜੀਆਂ ਚੀਜ਼ਾਂ ਐਕਸਕਲੂਜਨ ਆ। ਮੈਜੋਰਟੀ ਜਿਹੜੇ ਆਪਣੇ ਪ੍ਰੋਡਿਊਸ ਦੇ ਬਹੁਤ ਲੋਡ ਹੁੰਦੇ ਆ, ਉਹ ਐਕਸਕਲੂਡਡ ਹੁੰਦੇ ਆ ਇੰਸ਼ੋਰੈਂਸ ਦੇ ਵਿੱਚੋਂ। ਤੁਸੀਂ ਆਪਣੀ ਇੰਸ਼ੋਰੈਂਸ ਪਾਲਿਸੀ ਚੈੱਕ ਕਰੋ। ਇਹ ਚੀਜ਼ਾਂ, ਜੇ ਤੁਸੀਂ ਇੱਕ ਕਮੋਡਿਟੀ ਆ ਉਹ ਤੁਸੀਂ ਕੈਰੀਓ ਨਹੀਂ ਕਰ ਸਕਦੀ, ਤੁਹਾਡੀ ਇੰਸ਼ੋਰੈਂਸ ਨੇ ਕਵਰ ਹੀ ਨਹੀਂ ਕਰਨੀ, ਦੈਨ ਕੱਲ ਨੂੰ ਤੁਹਾਡੇ ਤੇ ਕਲੇਮ ਪੈ ਗਿਆ, ਤੁਸੀਂ ਤੁਹਾਨੂੰ ਪੈਸੇ ਦੇਣੇ ਪੈਣੇ ਆ। ਸੋ ਰਾਜਕਰਨ, ਟਰੱਕਿੰਗ ਇੱਕ ਬਹੁਤ ਹੀ ਡੀਟੇਲਡ ਵਰਕ ਹੈਗਾ। ਇਸੇ ਕਰਕੇ ਕਹਿੰਦੇ ਸੀ ਜਦੋਂ ਡਿਸਪੈਚ ਜਿਹੜੀ ਹੈ ਨਾ, ਡਿਸਪੈਚ ਉਹ ਬੰਦਾ ਕਰਨ ਜਾਣਦਾ ਜਿਹਨੂੰ ਸਾਲਾਂ ਬੱਧੀ ਐਕਸਪੀਰੀਅੰਸ ਹੋਵੇ, ਜਿਹਨੂੰ ਪਤਾ ਹੋਵੇ। ਇੱਕ ਨਿੱਕੀ ਮਤਲਬ ਸਾਡੇ ਵੇਲੇ ਡਿਸਪੈਚਰ ਦਾ ਨਾ ਇੱਕ ਬਹੁਤ ਵੱਡਾ ਕੰਮ ਹੁੰਦਾ ਸੀਗਾ। ਠੀਕ ਹੈ ਜੀ। ਕਿ ਜਦੋਂ ਟਰੱਕ ਲੋਡ ਕਰਨਾ ਆ, ਪੈਲਟ ਕਿਵੇਂ ਰਖਾਉਣੇ ਆ, ਸਿੰਗਲ ਡਬਲ ਸਿੰਗਲ, ਸਾਈਡਵੇਜ਼ ਰਖਾਉਣੇ ਆ, ਕਿੰਨੇ ਪੈਲਟ ਜਦੋਂ ਬ੍ਰੋਕਰ ਦੱਸਦਾ ਸੀ ਨਾ ਡਿਸਪੈਚਰ, ਉਦੋਂ ਹੀ ਉਹਨੂੰ ਸਮਝ ਆ ਜਾਂਦੀ ਸੀ ਵੀ ਮੇਰਾ ਟਰੱਕ ਕਿੱਦਾਂ ਲੋਡ ਹੋਣਾ ਤਾਂ ਕਿ ਮੇਰਾ ਟਰੱਕ ਕਿਤੇ ਵੀ ਓਵਰਲੋਡ ਨਾ ਹੋ ਜਾਵੇ, ਕਿਸੇ ਐਕਸਲ ਤੇ ਜ਼ਿਆਦਾ ਭਾਰ ਨਾ ਪੈ ਜਾਵੇ। ਸੋ ਇਹ ਡਿਸਪੈਚਰ ਦੀ ਜ਼ਿੰਮੇਵਾਰੀ, ਉਹ ਡਿਸਪੈਚਰ ਦਾ ਕੰਮ ਹੁੰਦਾ ਸੀ। ਅੱਜ ਦੀ ਤਰੀਕ 'ਚ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਕਿਤੇ ਵੀ, ਔਰ ਇਸੇ ਕਰਕੇ ਅਸੀਂ ਧੋਖੇ ਦਾ ਸ਼ਿਕਾਰ ਹੋ ਰਹੇ ਹਾਂ, ਕਿਉਂਕਿ ਇਹ ਸਾਨੂੰ ਬੇਸਿਕ ਚੀਜ਼ਾਂ ਦਾ ਬਿਲਕੁਲ ਖਿਆਲ ਨਹੀਂ ਹੈ।
ਹੁਣ ਦੇਖੋ ਵੀ ਜਿਨ੍ਹਾਂ ਨੇ ਅਮਰੀਕਾ 'ਚ ਟਰੱਕ ਨਹੀਂ ਚਲਾਇਆ, ਚਲੋ ਪੰਜਾਬ ਤੋਂ ਆਊਟਸੋਰਸ ਕੀਤਾ, ਉਹ ਹੁਣ ਡਿਸਪੈਚਿੰਗ ਤਾਂ ਉੱਥੋਂ ਵੀ ਚਲਾਈ ਜਾ ਰਹੇ ਉਹਨਾਂ ਨੂੰ। ਸਰ ਉਹਨਾਂ ਨੂੰ ਮੈਂ ਤੁਹਾਨੂੰ ਦੱਸ ਰਿਹਾ ਨਾ, ਕੱਲ ਮੈਂ ਇਸ ਚੀਜ਼ ਦਾ ਲਾਈਵ ਐਗਜ਼ਾਮਪਲ ਦੇਖਿਆ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਦੱਸੋ ਵੀ ਤੁਸੀਂ ਕਹਿੰਦੇ ਤੁਹਾਡਾ ਆਫਿਸ USA 'ਚ ਹੈ, ਤੁਸੀਂ ਕਹਿੰਦੇ ਤੁਸੀਂ USA 'ਚ ਰਹਿੰਦੇ ਆ। ਮੈਂ ਕਿਹਾ ਤੁਸੀਂ ਘਰੋਂ ਆਪਣੇ ਕੰਮ ਤੇ ਜਾਂਦੇ? ਕਹਿੰਦੇ ਹਾਂ। ਮੈਂ ਕਿਹਾ ਕੰਮ ਦਾ ਐਡਰੈਸ ਕੀ ਹੈ? ਮੈਂ ਕਿਹਾ ਤੈਨੂੰ ਪਤਾ ਜਿਹੜਾ US 'ਚ ਰਹਿੰਦਾ ਉਹ 2 ਸੈਕਿੰਡ ਦੇ ਵਿੱਚ ਆਪਣਾ ਕੰਮ ਦਾ ਐਡਰੈਸ ਦੱਸ ਦਿੰਦਾ, ਠੀਕ ਆ। ਤੈਨੂੰ 3-4 ਮਿੰਟ ਲੱਗ ਰਹੇ ਆ ਔਰ ਤੂੰ ਮੈਨੂੰ ਪੜ੍ਹ ਕੇ ਦੱਸ ਰਿਹਾ ਆਪਣੀ ਵੈਬਸਾਈਟ ਤੋਂ ਜਾ ਕੇ ਕਿ ਸਾਡਾ ਆਹ ਐਡਰੈਸ ਆ। ਬਾਕੀ ਵੀ ਸ਼ਹਿਰਾਂ ਦੇ ਨਾਂ ਥੋੜੀ ਲੈਣੇ ਆਉਂਦੇ ਉਹਨਾਂ ਨੂੰ ਅਜੇ, ਠੀਕ ਹੈ ਨਾ। ਫਿਰ ਮੈਂ ਕਿਹਾ ਵੀ ਤੂੰ ਰਹਿਣਾ ਕਿੱਥੇ ਆ? ਫਿਰ ਚੁੱਪ ਬਸ। ਉਹ ਮਤਲਬ ਤਾਂ ਇਹ ਨਿੱਕੀਆਂ ਚੀਜ਼ਾਂ ਆ। ਤੁਸੀਂ ਦੇਖੋ, ਸੁਣੋ, ਹੈ ਨਾ, ਬੋਲੀ ਦਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਜਦੋਂ ਤੁਸੀਂ ਬੋਲਦਾ ਹੈ ਕੋਈ ਕਿ ਉਹ ਕਿਹੜੀ ਲੈਂਗੁਏਜ ਬੋਲ ਰਿਹਾ ਹੈਗਾ। ਆਪਣੇ ਇੱਧਰ ਯੂਕਰੇਨੀਅਨ, ਇੱਧਰ ਆਪਣੇ ਦੂਜੇ ਜਿਹੜੇ ਆ ਕੰਟਰੀਜ਼ ਆ ਥੱਲੇ ਹੈਗੇ ਆ ਕਿੰਨੇ, ਅਲਬੇਨੀਆ, ਇਹਨਾਂ ਬਹੁਤ ਕੰਟਰੀਆਂ ਦੇ ਵਿੱਚ ਡਿਸਪੈਚਰ ਬੈਠੇ, ਜ਼ਰੂਰੀ ਨਹੀਂ ਪੰਜਾਬ 'ਚ ਹੀ ਬੈਠੇ ਆ, ਬਹੁਤ ਜ਼ਿਆਦਾ ਬੈਠੇ। ਈਸਟਰਨ ਯੂਰਪੀਅਨ ਵੀ ਬਹੁਤ ਨੇ, ਸਹੀ ਗੱਲ ਆ। ਹਾਂ, ਬਹੁਤ ਜ਼ਿਆਦਾ ਬੈਠੇ ਆ ਡਿਸਪੈਚਰ ਜਿਹੜੇ ਕੰਮ ਕਰ ਰਹੇ ਹੈਗੇ ਆ। ਸੋ ਪਲੀਜ਼ ਇਹ ਚੀਜ਼ਾਂ। ਔਰ ਇੱਕ ਗੱਲ ਹੋਰ ਆ, ਜਦੋਂ ਤੁਸੀਂ ਨਾ ਕਈ ਵਾਰੀ ਤੁਸੀਂ ਕਹਿੰਦੇ ਵੀ ਇੰਗਲਿਸ਼ ਵਧੀਆ ਬੋਲਦਾ ਤੇ ਠੀਕ ਹੀ ਹੋਣਾ, ਇਹ ਵੀ ਗਲਤ ਆ। ਜੇ ਇੰਗਲਿਸ਼ ਵਧੀਆ ਬੋਲਦਾ ਤੇ ਮਤਲਬ ਇਹ ਨਹੀਂ ਕਿ ਉਹ ਸਹੀ ਹੈ। ਤੁਸੀਂ ਆਪਣੇ ਜਿਹੜੇ ਰੈੱਡ ਫਲੈਗ ਉਹ ਸਾਰੇ ਰੱਖੋ, ਆਪਣੇ ਜਿਹੜੇ ਸਵਾਲ ਜਵਾਬ ਉਹ 'ਚ ਕਸਰ ਨਾ ਛੱਡੋ ਤੁਸੀਂ, ਜਿਹੜੀ ਇਹ ਗੱਲ ਹੈਗੀ ਆ। ਬਿਲਕੁਲ ਸਰੋਤਿਓ, ਤੁਸੀਂ ਕਾਲ ਵੀ ਕਰ ਸਕਦੇ ਹੋ। ਤੁਹਾਡਾ ਕੁਐਸਚਨ ਹੈਗਾ ਤਾਂ 408-272-5200 4082725200। ਆਪਣੇ ਕੋਲ 17-18 ਮਿੰਟ ਹੈਗੇ ਆ। ਲਾਈਵ ਪ੍ਰੋਗਰਾਮ ਚੱਲ ਰਿਹਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ। ਤੇ ਇਹੀ ਜਿਹੜੀ ਆਪਾਂ FM CSA ਵਾਲੀ ਗੱਲ ਕਰਦੇ ਸੀ, ਬਾਇੰਗ ਸੈਲਿੰਗ MC ਨੰਬਰਸ ਤੇ ਹੋਰ ਜਿਹੜੇ ਘਰਾਂ 'ਚ ਆ ਕੇ ਹੁਣ ਉਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰਤੇ ਆ। ਤੇ ਨਾਲ ਦੀ ਨਾਲ ਜਿਹੜੇ ਇਹ ਸਾਰੇ ਕਾਸੇ ਦੇ ਵਿੱਚ ਕਹਿੰਦੇ ਪਈ ਜਿਹੜਾ ਚੋਰੀਆਂ ਬਹੁਤ ਹੁੰਦੀਆਂ ਆ, ਥੈਫਟ 600% ਵਧਿਆ ਆ ਇਸ ਸਾਲ ਦੇ ਵਿੱਚ। ਕਾਰਗੋ ਥੈਫਟ ਡਿਊ ਟੂ ਸਟੋਲਨ ਔਰ ਮੇਬੀ ਸੋਲਡ ਆਇਡੈਂਟੀਟੀਜ਼ ਆਫ ਕੈਰੀਅਰਸ ਐਂਡ ਬ੍ਰੋਕਰਸ, ਜੋ ਰਮਨ ਭਾਜੀ ਹੁਣੀ ਦੱਸ ਕੇ ਹਟੇ ਹੈਗੇ ਆ। ਜ਼ਰੂਰੀ ਨਹੀਂ ਮੈਂ ਸਿੱਧਾ ਤੁਹਾਡਾ ਟ੍ਰੇਲਰ ਚੱਕ ਕੇ ਲੱਗਾ, ਪਰ ਜਿਹੜੀਆਂ ਤੁਸੀਂ ਇੱਕ ਦੂਜੇ ਤੋਂ ਬਾਈ ਕਰਦੇ ਆ, ਉਹਨਾਂ ਨੂੰ ਪਤਾ ਹੈ ਪੁਰਾਣਾ ਉਹੀ ਲੈ ਕੇ ਤਾਂ ਉਹ ਜਿਹੜਾ ਚੋਰੀ ਕਰ ਰਹੇ ਹੈਗੇ। ਹਰਜੋਤ ਭਾਈ, 2 ਕੇਸ ਮੇਰੇ ਕੋਲ ਹੈਗੇ ਆ, ਜਿਹੜੇ ਇੱਕ ਇੱਥੋਂ ਦਾ ਆਪਣਾ ਕੈਲੀਫੋਰਨੀਆ ਦਾ, ਇੱਕ ਇੰਡੀਅਨਾਪੋਲਿਸ ਦਾ। 20,000 ਦੇ ਵਿੱਚ ਕੰਪਨੀ ਸੈਲ ਕੀਤੀ ਆ ਤੇ ਪੇਪਰ ਦੇ ਦਿਓ, ਬਸ ਸਾਡੇ ਨਾਂ ਦੇ ਆ ਕਰ ਦਿਓ, ਫੋਨ ਨੰਬਰ ਆ ਕਰ ਦਿਓ। 4-5 ਚੀਜ਼ਾਂ ਲਈਆਂ, ਫਟਾਫਟ ਪਟਾਕ। ਅਗਲੇ ਨੇ ਅੱਛਾ 20,000 ਕੈਸ਼ ਫੜਾਇਆ ਅਗਲੇ ਨੇ ਰੈਸਟੋਰੈਂਟ ਤੇ ਜਾ ਕੇ, ਠੀਕ ਆ। 20,000 $30,000 ਕੈਸ਼ ਫੜਾਇਆ ਤੇ ਅਗਲੇ ਮਹੀਨੇ ਦੇ ਵਿੱਚ 9 ਤੋਂ 10 ਲੋਡ ਉੜ ਗਏ ਜੀ, ਠੀਕ ਹੈ ਨਾ। ਹੁਣ ਇੱਕ ਲੋਡ ਜਿਹੜਾ 70, 80 ਹਜ਼ਾਰ ਦਾ ਆ, ਤੇ ਤੁਸੀਂ ਹਿਸਾਬ ਲਾ ਲਓ ਵੀ ਕਿੱਥੇ ਗੱਲ ਚਲੀ ਗਈ। ਤੇ ਕੱਲ ਨੂੰ ਤੁਸੀਂ ਉਹ ਕਲੇਮਾਂ ਦੇ ਨਾਲ ਜੂਝਦੇ ਰਹਿਣਾ, ਕਿਉਂਕਿ ਕੰਪਨੀਆਂ 'ਚ ਸਟਿਲ ਤੁਹਾਡੇ ਨਾਂ ਤੇ ਆ, ਇੰਸ਼ੋਰੈਂਸ ਤੁਹਾਡੇ ਨਾਂ ਤੇ ਆ, ਸਾਰਾ ਕੁਝ ਤੁਹਾਡੇ ਨਾਂ ਤੇ ਆ। ਨਾਲੇ ਕੰਪਨੀਆਂ ਨੇ ਵੀ ਕਿੰਨਾ ਕੁ ਫਾਈਟ ਕਰਨਾ। ਹੁਣ ਕੰਪਨੀਆਂ ਦਾ ਅੱਗੇ ਇੰਸ਼ੋਰੈਂਸ ਕੰਪਨੀਆਂ ਦਾ ਧੂਆਂ ਨਿਕਲਿਆ, ਆਪਾਂ ਨੂੰ ਪਤਾ ਹੀ ਆ, ਕੈਲੀਫੋਰਨੀਆ 'ਚ ਤਾਂ ਖਾਸ ਕਰਕੇ ਧੂਆਂ ਨਿਕਲਿਆ। ਔਰ ਦੂਜੀ ਗੱਲ ਇਹ ਆ ਹਰਜੋਤ ਭਾਜੀ, ਰਾਜਕਿਰਨ, ਆਪਣੀਆਂ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਆ ਨਾ, ਉਹਨਾਂ ਲਈ ਹੋਰ ਬੜੇ ਇੰਪੋਰਟੈਂਟ ਕੰਮ ਹੈਗੇ ਆ ਕਰਨ ਨੂੰ। ਅਗਲੀਆਂ ਕਹਿੰਦੀਆਂ ਵੀ ਇੰਸ਼ੋਰੈਂਸ ਕਲੇਮ ਕਰੋ, ਆਪਣੀ ਇੰਸ਼ੋਰੈਂਸ ਤੋਂ ਪੈਸੇ ਲੈ ਲਓ, ਬਈ ਬਾਕੀ ਠੀਕ ਆ, ਅਸੀਂ ਲਿਖ ਲਿਆ ਕੇਸ, ਦੇਖਾਂਗੇ ਜੇ ਸਾਨੂੰ ਲੱਭ ਗਿਆ। ਕਿਉਂਕਿ ਦੇਖੋ, ਲਾ ਐਨਫੋਰਸਮੈਂਟ ਵੀ ਕਿਸੇ ਹੱਦ ਤੱਕ ਹੀ ਕੁਝ ਕਰ ਸਕਦੀ ਹੈ, ਠੀਕ ਹੈ ਨਾ ਜੀ। ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਇਹ ਜਿਹੜੀ ਸਥਿਤੀ ਆ। ਤੇ ਬਾਕੀ ਜੇ ਤੁਹਾਡਾ ਟਰੱਕਿੰਗ ਨੂੰ ਲੈ ਕੇ ਕੋਈ ਹੋਰ ਕੁਐਸਚਨ ਹੈਗਾ ਆ, ਤੁਸੀਂ ਪੁੱਛਣਾ ਚਾਹੁੰਦੇ ਆ, ਕੁਝ ਦੱਸਣਾ ਚਾਹੁੰਦੇ ਆ, ਤੁਹਾਡੇ ਕਿਸੇ ਟਰੱਕਿੰਗ ਦੇ ਇਸ਼ੂ ਤੇ ਤੁਸੀਂ ਗੱਲ ਕਰਨੀ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ। ਹਰਜੋਤ ਜੀ, ਰਮਨ ਜੀ, ਜਿੱਦਾਂ ਆਪਾਂ ਹਰੀਕੇਨ ਮਿਲਟਨ ਦੀ ਗੱਲ ਕੀਤੀ ਆ, 10 ਜਿਹੜੇ ਪੋਰਟਸ ਆ ਹਰੀਕੇਨ ਮਿਲਟਨ ਦੇ ਕਰਕੇ ਬੰਦ ਰਹਿਣ ਵਾਲੇ ਆ। ਉਹ ਬੰਦਰਗਾਹਾਂ ਜਿਹੜੀਆਂ ਉਹ ਬੰਦ ਰਹਿਣੀਆਂ ਆ। ਸੋ US ਕੋਸਟ ਗਾਰਡ ਨੇ ਜਿਹੜਾ ਉਹ ਦੱਸਿਆ ਆ। ਸੋ ਇਹਦੇ ਨਾਲ ਸੁਭਾਵਕ ਜੀ ਗੱਲ ਹੀ ਆ ਰਮਨ ਜੀ, ਵੀ ਫਿਰ ਸਪਲਾਈ ਚੇਨ ਦੇ ਇਸ਼ੂਜ਼ ਵੀ ਜਿਹੜੇ ਉਹ ਆ ਸਕਦੇ ਨੇ। ਨਹੀਂ ਜੀ, ਸਪਲਾਈ ਚੇਨ ਦਾ ਬਹੁਤ ਇਸ਼ੂ ਆ ਰਿਹਾ ਹੈਗਾ, ਆਉਣਾ ਹੈਗਾ, ਕਿਉਂਕਿ ਜਿਹੜੀਆਂ ਆਪਣੀਆਂ ਈਸਟ ਕੋਸਟ ਦੀਆਂ ਪੋਸਟ ਪਹਿਲਾਂ ਹੀ ਜਿਹੜੀਆਂ ਹਲੀਨ ਦੇ ਉੱਤੇ ਜਿਹੜੀਆਂ ਡੈਮੇਜ ਹੋਈਆਂ ਹੈਗੀਆਂ ਜਾਂ ਬੰਦ ਹੋਈਆਂ ਹੈਗੀਆਂ, ਉਸ ਤੋਂ ਬਾਅਦ ਇਹ ਵਾਲਾ ਕੰਮ ਚੱਲ ਪਿਆ ਹੈਗਾ। ਸੋ ਡੈਫੀਨੇਟਲੀ ਇਹਨੇ ਜਿਹੜੇ ਆਉਣ ਵਾਲੇ 2-3 ਮਹੀਨੇ ਹੈਗੇ ਆ ਸਿਆਲਾਂ ਦੇ, ਇਹ ਕਾਫੀ ਜਿਹੜਾ ਹੱਦ ਤੱਕ ਆ। ਔਰ ਫਿਰ ਉਹਦੇ ਨਾਲ ਦੇਖੋ ਨਾ, ਟ੍ਰੇਨ ਰਾਊਟਸ ਵੀ ਜਿਹੜੇ ਡਿਸਟਰਪਟ ਹੋ ਗਏ ਆ, ਫ੍ਰੀਵੇ ਟੁੱਟ ਗਏ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਾਫੀ ਹੱਦ ਤੱਕ ਜਿਹੜੀਆਂ ਆਪਣੀਆਂ ਸਪਲਾਈ ਚੇਨ ਨੂੰ ਅਸਰ ਕਰਨਗੀਆਂ। ਬੇਕਰਸਫੀਲਡ ਤੋਂ ਕੰਪਨੀ ਜਿਹੜੀ ਕਿ ਨਾਰਥ ਕੈਰੋਲਾਈਨਾ ਸਰਵ ਕਰਦੇ ਹੈਗੇ ਆ, ਔਰ ਉਹ ਦੱਸ ਰਹੇ ਸੀਗੇ ਕਿ ਉਹਨਾਂ ਨੂੰ ਕਾਫੀ ਡਿਫਿਕਲਟੀਜ਼ ਆ ਰਹੀਆਂ ਹੈਗੀਆਂ ਸਰਵ ਕਰਨ ਨੂੰ, ਤੋਂ ਲੋਡ ਲੈ ਕੇ ਜਾਣ ਨੂੰ। ਡੀਟੋਰ ਕਾਫੀ ਵੱਡੇ ਹੈਗੇ ਆ। ਸੋ ਜੇ ਤੁਹਾਡਾ ਡੀਟੋਰ ਹੈਗਾ, ਤੁਸੀਂ ਮੰਨ ਲਓ
ਰੈਗੂਲਰ ਰਾਹ ਤੇ ਤੁਹਾਨੂੰ 20 ਮੀਲ ਦਾ ਰਾਹ ਪੈਣਾ ਆ, ਪਰ ਡੀਟੋਰ ਲਿਆ ਤੁਹਾਨੂੰ 100 ਮੀਲ ਦਾ ਡੀਟੋਰ ਪੈ ਗਿਆ, ਉੱਤੋਂ ਨਹੀਂ ਜਾਣਾ। ਸੋ ਮੇਕ ਸ਼ੋਰ ਕਿ ਤੁਸੀਂ ਆਪਣੇ ਰੇਟ ਜਿਹੜੇ ਆ ਰੀਨੈਗੋਸ਼ੀਏਟ ਵੀ ਕਰ ਸਕਦੇ ਹੋ ਬ੍ਰੋਕਰ ਦੇ ਨਾਲ, ਕਿਉਂਕਿ ਤੁਹਾਨੂੰ ਹੁਣ ਐਡਾ ਵੱਡਾ ਗੇੜਾ ਕੱਢ ਕੇ ਜਾਣਾ ਪੈਣਾ। ਸੋ ਇਹਨਾਂ ਗੱਲਾਂ ਦਾ ਵੀ ਪਲੀਜ਼ ਧਿਆਨ ਰੱਖੋ ਕਿ ਇਹ ਜਿਹੜੇ ਅਣਜਾਣ ਕੈਰੀਅਰਸ ਹੈਗੇ ਆ, ਉਹਨਾਂ ਨੂੰ ਕਈ ਵਾਰੀ ਲੋਡ ਚੁਕਾ ਦਿੱਤੇ ਜਾਂਦੇ ਆ, ਉਹ ਚਲੇ ਜਾਂਦੇ ਆ, ਲੇਕਿਨ ਬਾਅਦ ਚ ਜਾ ਕੇ ਉਹ ਇਹਨਾਂ ਗੱਲਾਂ ਚ ਫਸ ਜਾਂਦੇ ਆ, ਪਰ ਫਿਰ ਬ੍ਰੋਕਰ ਉਹਨਾਂ ਨੂੰ ਕੁਝ ਦਿੰਦਾ ਨਹੀਂ ਹੈਗਾ। ਸੋ ਇਹ ਵੀ ਚੀਜ਼ਾਂ ਜਿਹੜੀਆਂ ਇਹ ਧਿਆਨ ਚ ਰੱਖੋ। ਜਿਹੜੇ ਡਿਸਪੈਚਰ ਹੈਗੇ ਆ, ਡਿਸਪੈਚਰ ਕਮਿਊਨਿਟੀ ਹੈਗੀ ਆ, ਉਹਨਾਂ ਨੂੰ ਰਿਕੁਐਸਟ ਆ ਕਿ ਮੇਕ ਸ਼ੋਰ ਕਿ ਤੁਸੀਂ ਆਪਣਾ ਜਿਹੜਾ ਏਰੀਆ ਪੂਰਾ ਚੈੱਕ ਕਰਕੇ ਰੱਖੋ। ਜਿੱਥੇ ਤੁਸੀਂ ਟਰੱਕ ਭੇਜ ਰਹੇ ਆ ਉੱਥੇ ਰਾਊਟ ਸਾਰੇ ਠੀਕ ਹੈਗੇ ਆ, ਉੱਥੇ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਇਹ ਡਿਸਪੈਚਰ ਦਾ ਫਰਜ਼ ਹੈਗਾ ਇਹ ਚੀਜ਼ਾਂ ਕੰਪਲੀਟ ਕਰਨੀਆਂ ਪਹਿਲਾਂ ਲੋਡ ਚੁਕਾਉਣ ਤੋਂ, ਤਾਂ ਕਿ ਜਿਹੜਾ ਕੈਰੀਅਰ ਹੈਗਾ ਆ, ਜਿਹੜਾ ਟਰੱਕਰ ਹੈਗਾ ਆ, ਉਹਦੇ ਸਿਰ ਤੇ ਹੋਰ ਵੀ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ, ਉਹਨੇ ਹੋਰ ਵੀ ਬਹੁਤ ਕੁਝ ਕਰਨਾ ਹੁੰਦਾ ਰਾਹ ਦੇ ਵਿੱਚ। ਸੋ ਡਿਸਪੈਚਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿੱਥੇ ਉਹਨੇ ਡਿਲੀਵਰ ਕਰਨਾ ਹੈਗਾ ਉੱਥੇ ਕੋਈ ਰੋਡਸ ਟੁੱਟੇ ਤਾਂ ਨਹੀਂ ਹੈਗੇ, ਕੋਈ ਡੀਟੋਰ ਤਾਂ ਨਹੀਂ ਹੈਗਾ, ਕੋਈ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਹੈਗੀ। ਸੋ ਪਲੀਜ਼ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਇਹ ਧਿਆਨ 'ਚ ਰੱਖੋ, ਔਰ ਇਹਨਾਂ ਦਾ ਪਹਿਲਾਂ ਪ੍ਰੀ ਚੈੱਕ ਕਰਕੇ ਰੱਖੋ ਕਿ ਤੁਹਾਨੂੰ ਜਿਵੇਂ ਆਪਾਂ ਟਰੱਕਰ ਨੂੰ ਕਹਿ ਦਿੰਦੇ ਆ ਕਿ ਤੁਸੀਂ ਆਪਣੀ ਪ੍ਰੀ ਟ੍ਰਿਪ ਇੰਸਪੈਕਸ਼ਨ ਕਰੋ, ਤੇ ਡਿਸਪੈਚਰ ਨੂੰ ਵੀ ਰਿਕੁਐਸਟ ਆ ਕਿ ਉਹ ਵੀ ਟ੍ਰਿਪ ਬੁੱਕ ਕਰਨ ਤੋਂ ਪਹਿਲਾਂ ਆਪਣੀ ਸਾਰੀ ਇੰਸਪੈਕਸ਼ਨ ਕਰਨ ਵੀ ਤੁਹਾਡਾ ਜਿਹੜਾ ਰਾਊਟ ਤੇ ਟਰੱਕ ਨੇ ਜਾਣਾ ਉਹ ਬਿਲਕੁਲ ਸਹੀ ਸਲਾਮਤ ਹੈਗਾ। ਜੀ ਜੀ ਬਿਲਕੁਲ। ਸੋ ਇਹਦੇ ਕਰਕੇ ਚੀਜ਼ਾਂ ਮਹਿੰਗੀਆਂ ਵੀ ਹੋ ਸਕਦੀਆਂ ਆ, ਉਹਦੇ ਤੇ ਵੀ ਅਸਰ ਜਿਹੜਾ ਪਊਗਾ ਜਦੋਂ ਸਪਲਾਈ ਚੇਨ ਦੇ ਉੱਤੇ ਅਸਰ ਪੈਂਦਾ ਆ। ਹੁਣੇ ਵੈਡ ਨੇ ਇੰਟਰਸਟ ਰੇਟ ਘੱਟ ਕੀਤੇ ਸੀ, ਲੋਕਾਂ ਨੂੰ ਲੱਗਦਾ ਸੀ ਵੀ ਕੋਈ ਰਾਹਤ ਮਿਲੂਗੀ, ਪਰ ਓਬਵੀਅਸਲੀ ਜਿਹੜੇ ਕੁਦਰਤੀ ਆਫਤਾਂ ਅੱਗੇ ਜ਼ੋਰ ਤਾਂ ਕਿਸੇ ਦਾ ਨਹੀਂ ਜਿਹੜਾ ਉਹ ਚੱਲਦਾ, ਉਹਦੇ ਨਾਲ ਇੱਕ ਵਾਰੀ ਫੇਰ ਡਿਸਰਪਸ਼ਨ ਜਿਹੜੀ ਆ ਇਸ ਪੂਰੀ ਇੰਡਸਟਰੀ 'ਚ, ਪੂਰੀ ਮਾਰਕੀਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੇਗੀ। ਜੀ ਹਰਜੋਤ ਸਿੰਘ ਜੀ ਅਗਲੀ ਖਬਰ ਰਮਨ ਜੀ ਹੈਗੀ ਹੈ, JV ਹੰਟ ਵਾਲਿਆਂ ਨੇ ਕਹਿੰਦੇ 20 ਦੇ ਕਰੀਬ ਨਿਕੋਲਾ ਦੇ ਟਰੇ ਹਾਈਡਰੋਜਨ ਫਿਊਲ ਸੈਲ ਟਰੱਕਸ ਬਾਈ ਕੀਤੇ ਹੈਗੇ ਆ, ਜਿਹੜੇ ਉਹ ਕੈਲੀਫੋਰਨੀਆ ਦੇ ਵਿੱਚ ਯੂਜ਼ ਕਰਨਗੇ। ਸੋ ਜ਼ੀਰੋ ਐਮਿਸ਼ਨ ਵਹੀਕਲਸ ਨੂੰ ਲੈ ਕੇ, ਹਾਲਾਂਕਿ ਆਪਾਂ ਨੂੰ ਪਤਾ ਹੈ ਵੀ ਜਿਹੜੇ ਹਾਈਡਰੋਜਨ ਫਿਊਲ ਗੈਸ ਸਟੇਸ਼ਨ ਬਹੁਤ ਘੱਟ ਹੈਗੇ ਆ ਕੈਲੀਫੋਰਨੀਆ 'ਚ, ਪਰ ਹੁਣ JV ਹੰਟ ਵਰਗੀ ਕੰਪਨੀ ਨੇ ਜਦੋਂ ਇਹ ਬਾਈ ਕਰਨੇ ਸ਼ੁਰੂ ਕਰ ਦਿੱਤੇ ਆ, ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਰਹਿੰਦੇ ਵੀ ਇਲੈਕਟ੍ਰਿਕ ਨਾਲੋਂ ਇੱਧਰ ਨੂੰ ਜਿਹੜਾ ਜ਼ਿਆਦਾ ਜ਼ੋਰ ਲੱਗ ਰਿਹਾ, ਤੇ ਵਾਈਟ ਹਾਊਸ ਨੇ ਵੀ ਪਿਛਲੇ ਦਿਨਾਂ 'ਚ ਕਾਫੀ ਜਿਹੜੀ ਫੰਡਿੰਗ ਵਗੈਰਾ ਆ ਉਹ ਇਸ ਟਾਈਪ ਦੇ ਜਿਹੜੀ ਫਿਊਲ ਸੈਲ ਵਾਲੀ ਟੈਕਨੋਲੋਜੀ ਆ ਉਧਰ ਸਪੈਂਡ ਕਰਨ ਨੂੰ ਮਿਲੀਅਨਸ ਆਫ ਡਾਲਰ ਦਿੱਤੇ ਹੈਗੇ। ਜੀ ਬਿਲਕੁਲ ਹਰਜੋਤ ਭਾਜੀ, ਇੱਥੇ ਮੈਂ ਇੱਕ ਗੱਲ ਦੱਸ ਦਿਆਂ ਕਿ ਸਾਡੇ ਕੋਲ ਇਸ ਵੇਲੇ ਅਵੇਲੇਬਿਲਿਟੀ ਹੈਗੀ ਆ ਅਬਾਊਟ 100 ਟਰੱਕਸ ਦੀ, ਜਿਹੜੇ ਨਿਕੋਲਾ ਦੇ ਟਰੱਕਸ ਹੈਗੇ ਆ। ਜੇ ਤੁਸੀਂ ਟਰਾਈ ਕਰਨਾ ਹੈਗਾ ਟਰੱਕ ਫॉर ਅ ਮੰਥ ਫ੍ਰੀ ਆਫ ਚਾਰਜ ਰੈਂਟਲ ਤੁਹਾਨੂੰ ਮਿਲ ਸਕਦਾ, ਇੰਕਲੂਡਿੰਗ ਫਿਊਲ ਵੀ ਵਿੱਚ ਹੀ ਤੇ ਸਾਰਾ ਕੁਝ ਵਿੱਚ ਹੀ। ਤੁਸੀਂ ਨਾਪਟਾ ਦੇ ਨਾਲ ਕੰਟੈਕਟ ਕਰ ਸਕਦੇ ਹੈਗੇ ਆ। ਸਾਡੇ ਕੋਲ ਇਸ ਵੇਲੇ ਇਹ ਆਪਰਚੁਨਿਟੀ ਅਵੇਲੇਬਲ ਹੈਗੀ ਆ ਜੇ ਤੁਸੀਂ ਟਰਾਈ ਕਰਨਾ ਹੈਗਾ, ਔਰ ਇਸ ਟਰੱਕ ਦੇ ਉੱਤੇ ਆਲਮੋਸਟ 90% ਤੁਹਾਡੀ ਜਿਹੜੀ ਸਬਸਿਡੀ ਤੁਹਾਨੂੰ ਦਵਾ ਸਕਦੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਅਵੇਲੇਬਲ ਹੈਗੀ ਆ। ਆਪਾਂ ਬਹੁਤ ਲਾਸਟ ਮਿੰਟ ਤੇ ਜਾ ਕੇ ਰਿਐਕਟ ਕਰਦੇ ਹਾਂ। ਇਹ ਸਮਾਲ ਫਲੀਟ ਲਈ ਹੈਗਾ, ਇਹ ਮੇਕ ਸ਼ੋਰ ਕਰ ਲਿਓ, ਇਹ ਵੱਡੀਆਂ ਫਲੀਟਸ ਵਾਸਤੇ ਅਵੇਲੇਬਲ ਨਹੀਂ ਹੈਗਾ, ਸਮਾਲ ਫਲੀਟਸ ਵਾਸਤੇ ਅਵੇਲੇਬਲ ਹੈਗਾ ਕਿ ਤੁਹਾਨੂੰ 90% ਤੱਕ ਦੀ ਸਬਸਿਡੀ ਜਿਹੜੀ ਆ ਇਹ ਮਿਲ ਸਕਦੀ ਹੈਗੀ ਆ। ਆਲਮੋਸਟ ਜਿਹੜਾ ਟਰੱਕ ਹੈਗਾ ਆ 4.5 ਲੱਖ ਦਾ ਟਰੱਕ ਹੈਗਾ ਆ। ਸੋ ਜੇ 90% ਦੇ ਕਰੀਬ, ਜੇ ਮਤਲਬ ਕਿ 50-60 ਹਜ਼ਾਰ ਦੇ ਵਿੱਚ ਇਹ ਟਰੱਕ ਜਿਹੜਾ ਮਿਲ ਸਕਦਾ ਹੈਗਾ। ਪਰ ਉਹਦੇ ਲਈ ਜੇ ਤੁਸੀਂ ਟੈਸਟ ਡਰਾਈਵ ਕਰਨਾ ਹੈਗਾ ਤੇ ਜ਼ਰੂਰ ਸਾਨੂੰ ਰੀਚ ਆਊਟ ਕਰੋ, 5597018000 ਤੇ ਟੈਕਸਟ ਕਰਕੇ ਰੀਚ ਆਊਟ ਕਰੋ, ਤੇ ਅਸੀਂ ਤੁਹਾਨੂੰ QR ਕੋਡ ਭੇਜ ਦਿਆਂਗੇ। ਤੁਸੀਂ ਸਕੈਨ ਕਰਕੇ ਤੇ ਆਪਣੇ ਬਿਜ਼ਨਸ ਨੂੰ ਰਜਿਸਟਰ ਕਰਾ ਸਕਦੇ ਆ। ਤੁਸੀਂ 1 ਮਹੀਨੇ ਵਾਸਤੇ ਜਿਹੜਾ ਟਰੱਕ ਹੈ ਫ੍ਰੀ ਲੈ ਸਕਦੇ ਹੈਗੇ ਆ, ਟਰਾਈ ਕਰ ਸਕਦੇ ਹੈਗੇ LA ਏਰੀਆ ਦੇ ਵਿੱਚ। ਸੋ ਪਲੀਜ਼ ਜੇ ਤੁਹਾਨੂੰ ਇਦਾਂ ਦੀ ਕੋਈ ਲੋੜ ਹੈਗੀ ਆ, ਸਬਸਿਡੀਜ਼ ਬਹੁਤ ਅਵੇਲੇਬਲ ਹੈਗੀਆਂ ਜੀ। ਸੋ ਜੇ ਤੁਸੀਂ ਸਬਸਿਡੀਜ਼ ਦਾ ਫਾਇਦਾ ਲੈਣਾ ਚਾਹੁੰਦੇ ਆ ਤਾਂ ਡੈਫੀਨੇਟਲੀ ਜਿਹੜਾ ਆ ਉਹ ਪਹੁੰਚ ਕਰੋ ਤੇ ਦੱਸੋ ਸਾਨੂੰ ਕਿ ਜੇ ਤੁਸੀਂ ਇਹ ਕਰਨਾ। ਦੂਸਰੀ ਚੀਜ਼ ਹੈ ਜੀ, ਨਵੰਬਰ 18 ਬਹੁਤ ਇੰਪੋਰਟੈਂਟ ਡੇਟ ਆ ਰਹੀ ਹੈਗੀ ਆ। ਨਵੰਬਰ 18 ਨੂੰ ਜਿਹੜਾ FMCSA ਵੱਲੋਂ ਜਿਹੜਾ ਨਵਾਂ ਰੂਲ ਮੈਂਡੇਟ ਕੀਤਾ ਗਿਆ ਆ, ਕਲੀਅਰਿੰਗ ਹਾਊਸ ਦਾ ਇਫੈਕਟ ਹੋਣਾ ਆ। ਜੇ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਸੈਪ ਦੇ ਅੰਡਰ ਹੈਗੇ ਆ, ਪੋਜ਼ਿਟਿਵ ਡਰੱਗ ਟੈਸਟ ਹੈਗਾ ਤੁਹਾਡਾ,
ਪੋਜ਼ਿਟਿਵ ਡਰਗ ਟੈਸਟ ਆ ਗਿਆ ਔਰ ਤੁਸੀਂ ਸੈਪ ਨੂੰ ਜਾ ਕੇ ਨਹੀਂ ਜੁਆਇਨ ਕੀਤਾ ਜਾਂ ਸੈਪ ਨੂੰ ਨਹੀਂ ਕਾਲ ਕੀਤੀ ਜਾਂ ਸੈਪ ਦੇ ਅੰਡਰ ਨਹੀਂ ਗਏ, ਮਤਲਬ ਕਹਿਣ ਦਾ ਇਹ ਆ ਕਿ ਸੈਪ ਨੇ ਤੁਹਾਨੂੰ ਰਿਪੋਰਟ ਨਹੀਂ ਕੀਤਾ ਕਲੀਅਰਿੰਗ ਹਾਊਸ 'ਚ ਕਿ ਠੀਕ ਹੈ ਇਹ ਬੰਦਾ ਮੇਰੇ ਕੋਲ ਆ ਗਿਆ, ਇਹਦੀ ਜਿਹੜੀ ਆ ਐਜੂਕੇਸ਼ਨ ਤੇ ਇਹਦੀ ਜਿਹੜੀ ਆ ਫਾਲੋ ਅਪ ਡਰਗ ਟੈਸਟ ਚੱਲ ਰਹੇ ਹੈਗੇ ਆ। ਜੇ ਤੁਸੀਂ ਸੈਪ ਕੋ ਨਹੀਂ ਜਾਂਦੇ ਤੇ 18 ਨਵੰਬਰ ਤੋਂ ਬਾਅਦ ਤੁਹਾਡਾ ਲਾਇਸੈਂਸ ਜਿਹੜਾ ਆ ਆਟੋਮੈਟਿਕਲੀ ਕਲਾਸ ਸੀ ਹੋ ਜਾਊਗਾ 60 ਡੇਜ਼ ਬਾਅਦ। ਸੋ 18 ਨਵੰਬਰ ਤੋਂ ਬਾਅਦ ਜੇ ਤੁਹਾਡਾ ਡਰਗ ਟੈਸਟ ਪੋਜ਼ਿਟਿਵ ਆਇਆ ਹੈਗਾ ਔਰ ਤੁਸੀਂ ਸੈਪ ਨੂੰ ਰਿਪੋਰਟ ਨਹੀਂ ਕਰਦੇ, ਸੈਪ ਕੋ ਨਹੀਂ ਜਾਂਦੇ, ਤੇ ਤੁਹਾਡਾ ਜਿਹੜਾ ਡਰਾਈਵਰ ਲਾਇਸੈਂਸ ਹੈਗਾ ਕਲਾਸ A ਤੋਂ ਕਲਾਸ C ਆਟੋਮੈਟਿਕਲੀ 60 ਡੇਜ਼ ਬਾਅਦ ਕਰ ਦਿੱਤਾ ਜਾਊਗਾ। ਜੀ ਜੀ ਠੀਕ ਹੈ। ਇੱਕ ਰਮਨ ਜੀ ਆਪਾਂ ਨੂੰ ਨਾ ਕਿਸੇ ਨੇ ਫੇਸਬੁੱਕ ਤੇ ਮੈਸੇਜ ਲਿਖ ਕੇ ਘੱਲਿਆ, ਕਹਿੰਦਾ ਵੀ ਉਹੀ ਲੋਡ ਦਾ ਹੀ ਰੌਲੇ ਗੌਲੇ ਦੇ ਵਿੱਚ ਕਹਿੰਦਾ ਵੀ ਮੇਰੀ ਜੀਮੇਲ ਵੀ ਹੈਕ ਕਰਨ ਦੀ ਉਹਨਾਂ ਨੇ ਜਿਹੜੀ ਉਹ ਕੋਸ਼ਿਸ਼ ਕੀਤੀ। ਕਹਿੰਦਾ ਵੀ ਉਹਨੇ ਡੈਟ ਤੇ ਪਾਇਆ, ਉਹਨੂੰ ਕਾਲ ਆ ਗਈ ਲੋਡ ਦੀ, ਇਹਨੇ ਕਿਹਾ ਵੀ ਓਕੇ ਆ, ਉਹਨਾਂ ਨੇ ਕੋਈ ਲਿੰਕ ਘੱਲਿਆ, ਲਿੰਕ ਕਹਿੰਦੇ ਵੀ ਉਹਨਾਂ ਨੇ ਈਮੇਲ ਜਿਹੜੀ ਵੈਬਸਾਈਟ ਉਸੇ ਤਰੀਕੇ ਦੀ ਬਣਾਈ ਸੀ ਜਿਹੜੀ RMIS ਵਾਲੀ ਵੈਬਸਾਈਟ ਹੁੰਦੀ ਆ, ਉਹ ਕਹਿੰਦੇ ਵੀ ਬਾਅਦ ਚ ਕਹੇ ਵੀ ਨਹੀਂ ਤੁਹਾਨੂੰ ਆਪਣਾ ਜੀਮੇਲ ਇਹਦੇ ਨਾਲ ਲਿੰਕ ਕਰਨਾ ਪੈਣਾ ਆ। ਉਹ ਫੋਨ ਨੰਬਰ ਵੀ ਮੰਗਣ ਲੱਗ ਗਏ, ਕਹਿੰਦੇ ਵੀ ਜੇ ਉਹ ਫਿਰ ਬੰਦੇ ਨੂੰ ਸਮਝ ਆ ਗਈ ਵੀ ਭਾਈ ਇਹ ਤਾਂ ਮੇਰਾ ਜੀਮੇਲ ਆ, ਉਹ ਹੈਕ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ, ਵੀ MC ਨੰਬਰ ਤਾਂ ਦੇਖ ਹੀ ਜਾਣਾ ਆ ਬੰਦੇ ਦਾ, ਸੇਫਰ ਤੋਂ ਜਿਹਨੂੰ ਲੱਭਣਾ ਆ ਉਹਨੇ ਲੱਭ ਹੀ ਲੈਣਾ, ਦੇਖ ਹੀ ਲੈਣਾ ਆ। ਕੱਲ ਨੂੰ ਇਹਦੀ ਜੇ ਈਮੇਲ ਹੈਕ ਕਰ ਲਈ ਗਈ ਤਾਂ ਉਹਦੇ ਥਰੂ ਜੋ ਮਰਜ਼ੀ ਜਿਹੜਾ ਉਹ ਕੀਤਾ ਜਾ ਸਕਦਾ। ਸੋ ਬਹੁਤ ਤਰੀਕੇ ਦੇ ਨਾਲ ਜਿਹੜੇ ਉਹ ਫਸਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ। ਗਗਨਦੀਪ ਸਿੰਘ ਹੋਣਾ ਨੇ ਮੈਸੇਜ ਲਿਖ ਕੇ ਸਾਡੇ ਨਾਲ ਆਪਣੀ ਜਿਹੜੀ ਗੱਲ ਉਹ ਸ਼ੇਅਰ ਕੀਤੀ ਆ ਵੀ ਇਸ ਤਰੀਕੇ ਦੇ ਨਾਲ ਵੀ ਜਿਹੜੇ ਉਹ ਚੱਲ ਰਹੇ ਆ, ਵੀ ਸਾਰੇ ਜਣੇ ਅਵੇਅਰ ਰਹਿਣ, ਸੁਚੇਤ ਰਹਿਣ, ਵੀ ਜੇ ਤੁਹਾਡੇ ਜੀਮੇਲ ਨੂੰ ਜਿੱਦਾਂ ਉਹ ਤੁਸੀਂ 2 ਸਟੈਪ ਲਾਇਆ ਉਹਦਾ ਫੋਨ ਨੰਬਰ ਪੁੱਛਦੇ ਆ, ਕੋਡ ਪੁੱਛਣ ਲੱਗ ਜਾਂਦੇ ਆ, ਉਹ ਲਿੰਕ ਕਰਾਉਣ ਲੱਗ ਜਾਂਦੇ ਆ ਧੱਕੇ ਦੇ ਨਾਲ, ਤਾਂ ਜਰਾ ਬਚ ਕੇ ਜਿਹੜਾ ਹੋ ਰਹੋ ਜੀ। ਉਹ ਇੱਕ ਹੋਰ ਮਤਲਬ ਕਿ ਖਬਰ ਜਿਹੜੀ ਮੈਂ ਸਾਂਝੀ ਕਰਨੀ ਚਾਹੁੰਦਾ, ਥੋੜੀ ਜਿਹੀ ਹਾਸੇ ਵਾਲੀ ਵੀ ਹੈਗੀ। ਹਾਂਜੀ ਹਾਂਜੀ, ਹਾਸੇ ਵਾਲੀ ਨਹੀਂ ਪਰ ਫਿਊਚਰ ਆ, ਫਿਊਚਰ ਦੇਖ ਕੇ ਸੁਣ ਕੇ ਹਾਸਾ ਆ ਜਾਂਦਾ। ਐਕਸਪਰਟਸ ਵੱਲੋਂ ਪ੍ਰਪੋਜ਼ ਕੀਤਾ ਗਿਆ ਕਿ ਜਿਹੜੇ ਸੈਲਫ ਡਰਾਈਵਿੰਗ ਵਹੀਕਲਸ ਹੈਗੇ ਆ, ਚਾਹੇ ਉਹ ਕਾਰਸ ਹੈਗੀਆਂ, ਉਹਨਾਂ ਲਈ ਇੱਕ ਨੈਸ਼ਨਲ ਡਰਾਈਵਰ ਟੈਸਟ ਜਿਹੜਾ ਆ ਉਹ ਮੁਕਰਰ ਕੀਤਾ ਜਾਣਾ ਚਾਹੀਦਾ, ਡਿਵੈਲਪ ਕੀਤਾ ਜਾਣਾ ਚਾਹੀਦਾ। ਗੱਡੀਆਂ ਦਾ ਕਿ ਗੱਡੀਆਂ ਚਲਾਉਣ ਵਾਲੇ? ਨਹੀਂ, ਉਹ ਸੈਲਫ ਡਰਾਈਵਿੰਗ ਤੇ ਡਰਾਈਵਰ ਹੀ ਹੈ ਨਹੀਂ, ਤੇ ਪਰ ਉਹਦਾ ਡਰਾਈਵਰ ਟੈਸਟ ਹੋਣਾ ਚਾਹੀਦਾ। ਮਤਲਬ ਸੌਫਟਵੇਅਰ ਦਾ ਟੈਸਟ ਲੈਣਾ ਇਹਨਾਂ ਨੇ। ਮੈਂ ਮਤਲਬ ਨਿਊਜ਼ ਦੇਖ ਕੇ ਮੈਨੂੰ ਹਾਸਾ ਆ ਰਿਹਾ, ਤੇਰੇ ਮੈਂ ਕਿਹਾ ਵੀ ਟੈਕਨੋਲੋਜੀ ਆ, ਹੱਸਣ ਵਾਲੀ ਗੱਲ ਵੀ ਆ ਤੇ ਮਤਲਬ ਫਿਕਰ ਵਾਲੀ ਗੱਲ ਵੀ ਆ ਕਿ ਸਾਡਾ ਆਟੋਨਮਸ ਟਰੱਕ ਜੇ ਆ ਗਿਆ, ਆਟੋਨਮਸ ਕਾਰ ਆ ਗਈ, ਆਟੋਨਮਸ ਕਾਰ ਤਾਂ ਚਲੋ ਚੱਲ ਰਹੀਆਂ। ਸੋ ਉਹਨਾਂ ਦਾ ਦੱਸਿਆ ਗਿਆ ਕਿ ਜਿਹੜੀ ਆ ਲੀਡਿੰਗ ਐਕਸਪਰਟ ਆ, they are calling on the federal government to develop a national driver test such as vehicles that would pass before they will be on public roads. So ਇਹ ਮੈਨੂੰ ਨਹੀਂ ਸਮਝ ਆਉਂਦੀ ਵੀ ਕਿੱਦਾਂ ਦਾ ਟੈਸਟ ਹੋਊਗਾ ਤੇ ਕਿਹਦਾ ਟੈਸਟ ਹੋਊਗਾ। ਕਮਾਲ ਦੀ ਗੱਲ ਹੀ ਆ ਜੀ। ਪਰਮਜੀਤ ਜੀ ਜੁੜੇ ਨੇ ਆਪਣੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਸਾਡਾ T-Pine ਨਾਲ ਸਾਡੀ ਹੈਗੀ ਹੈ ਟਰੱਕ ਦਾ ਲੋਨ, ਤੇ ਉਹਨਾਂ ਨੇ ਸਾਨੂੰ ਨਾ ਹੁਣੇ ਰੀਸੈਂਟਲੀ ਜਿਹੜੀ ਆ ਪੇਮੈਂਟ ਨਿਕਲੀ ਆ, ਇਹਦੇ ਵਿੱਚ ਸਾਡਾ ਅਕਾਊਂਟ ਨੰਬਰ ਚੇਂਜ ਕਰ ਦਿੱਤਾ, ਪਰ ਬੈਂਕ ਕੁਛ ਨਹੀਂ ਨਾਮ ਦਿੱਤਾ, T-Pine ਦੇ ਨਾਲ ਹੀ ਆ, ਪਰ ਅਕਾਊਂਟ ਨੰਬਰ ਚੇਂਜ ਕਰ ਦਿੱਤਾ ਤੇ ਸਾਨੂੰ ਲੈਟਰ ਆਈ ਘਰ। ਜਿਹੜੀ ਗੱਲ ਕਰਕੇ ਹਟਿਆ ਰਮਨ ਜੀ ਤੁਸੀਂ ਵੀ T-Pine ਦੀ ਚਿੱਠੀ ਆ ਗਈ ਆ। ਹਾਂ, ਤੁਸੀਂ T-Pine ਦੀ ਪੇਮੈਂਟ ਰੋਕ ਸਕਦੇ ਹੈਗੇ ਆ ਜੀ। ਜਿਹੜੀ ਦੇਖੋ ਤੁਹਾਨੂੰ ਕਿਸੇ ਨਾ ਕਿਸੇ ਹੋਰ ਬੈਂਕ ਦੀ, ਜਿਹਨੇ ਉਹ ਬੈਂਕ ਨੇ ਬਾਏ ਕੀਤਾ ਲੋਨ, ਉਹਨਾਂ ਨੇ ਤੁਹਾਨੂੰ ਰੀਚ ਆਊਟ ਕਰਨਾ ਆ, ਨਾ ਕਿ T-Pine। T-Pine ਇਜ਼ ਆਲਰੇਡੀ ਬੈਂਕਰਪਟ ਹੈ ਨਾ, ਤੇ T-Pine ਦਾ ਜਿਹੜਾ ਚੀਜ਼ ਹੈਗੀ ਆ, ਆਈ ਡੋਂਟ ਨੋ ਕਿ ਉਹ ਕਿੱਥੇ ਤੱਕ ਵੈਲਿਡ ਹੈਗੀ ਆ। ਉਹ ਅਕਾਊਂਟ ਨੰਬਰ ਹੋਰ ਚੇਂਜ ਕਰਕੇ ਉਹਦੇ ਵਿੱਚ ਪੇਮੈਂਟ ਲੈ ਰਹੇ ਹੈਗੇ ਕਿ ਆਈ ਡੋਂਟ ਨੋ, ਬਟ ਯੂਜ਼ਲੀ ਜਿਹੜੀਆਂ ਬੈਂਕਰਪਟ ਜਦੋਂ ਕੋਈ ਕੰਪਨੀ ਹੋ ਜਾਂਦੀ ਹੈ ਇਦਾਂ ਦੀ, ਕੋਈ ਵੀ ਜਿਹੜੀ ਆ, ਉਹ ਜਿਹੜੇ ਵੀ ਉਹਦਾ ਲੋਨ ਪਰਚੇਸ ਕਰਦੇ ਆ ਉਹ ਤੁਹਾਡੀ ਪੇਮੈਂਟ ਦੇ ਹੱਕਦਾਰ ਹੈਗੇ। ਹਾਂਜੀ ਸਰ, ਉਹਦੇ ਉੱਤੇ ਬੈਂਕ ਦਾ ਕੋਈ ਨਾਮ ਨਹੀਂ ਹੈਗਾ, T-Pine ਦਾ ਹੀ ਆ, ਪਰ ਅਕਾਊਂਟ ਨੰਬਰ ਚੇਂਜ ਕਰ ਦਿੱਤਾ ਉਹਦਾ। ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਕਿ ਦੂਸਰੇ ਅਕਾਊਂਟ 'ਚ ਪੇਮੈਂਟ ਲੈਣੀ ਸ਼ੁਰੂ ਕਰਤੀ ਉਹਨਾਂ ਨੇ। ਸੋ ਇਹ ਯੂ ਨੋ ਆਈ ਡੋਂਟ ਨੋ ਕਿ ਯੂ ਨੀਡ ਟੂ ਟਾਕ ਟੂ ਯੂਰ ਬੈਂਕ। ਠੀਕ ਹੈ ਜੀ ਸਰ, ਸਾਨੂੰ ਬੈਂਕ ਦਾ ਕਿੱਦਾਂ ਪਤਾ ਲੱਗੇਗਾ? ਬੈਂਕ ਦਾ ਤੇ ਉਹਨਾਂ ਨੇ ਕੋਈ ਨਾਂ ਹੀ ਨਹੀਂ ਦਿੱਤਾ ਹੈ ਸਾਨੂੰ। ਨਹੀਂ ਤੁਹਾਡੇ ਆਪਣੇ ਬੈਂਕ ਨਾਲ ਗੱਲ ਕਰੋ, ਵੀ ਸਟਾਪ ਕਰੋ ਨਾ ਉਹਨੂੰ ਪੇਮੈਂਟ ਨੂੰ। ਤੁਸੀਂ ਦੂਜੇ ਜਿੱਦਾਂ ਰਮਨ ਜੀ ਨੇ ਦੱਸਿਆ, ਦੇਖੋ ਤੁਹਾਨੂੰ ਸਰਲ ਭਾਸ਼ਾ 'ਚ ਸਮਝਾਉਣ ਵਾਲੀ ਗੱਲ ਆ, ਜਿਨ੍ਹਾਂ ਨੂੰ ਤੁਸੀਂ ਪਹਿਲਾਂ ਦਿੰਦੇ ਸੀਗੇ ਲੋਨ, ਕਿਸ਼ਤ ਦਿੰਦੇ ਸੀ, ਹੁਣ ਉਹਨਾਂ ਨੂੰ ਤੁਸੀਂ ਕਿਸ਼ਤ ਨਹੀਂ ਦੇਣੀ, ਹੁਣ ਕੋਈ ਨਵੀਂ ਕੰਪਨੀ ਆਊਗੀ ਜਿਹਦੇ ਨਾਲ ਉਹ ਬੇਸਿਕਲੀ ਇਹ ਤੁਹਾਡਾ ਲੋਨ ਕਿਸੇ ਹੋਰ ਨੂੰ ਵਿਕ ਗਿਆ ਹੈ।
ਜਦੋਂ ਆਪਾਂ ਘਰ ਲਈਦਾ ਆ, ਬਹੁਤ ਮੈਜੋਰਟੀ ਜਿਹੜੇ 90% ਘਰ ਜਦੋਂ ਲੈਂਦੇ ਆ 6 ਮਹੀਨਿਆਂ ਦੇ ਵਿੱਚ ਤੁਹਾਡਾ ਜਿਹੜਾ ਲੋਨ ਆ ਕਿਸੇ ਨਾ ਕਿਸੇ ਹੋਰ ਬੈਂਕ ਨੂੰ ਵਿਕ ਜਾਂਦਾ ਆ। ਤੁਹਾਨੂੰ ਚਿੱਠੀ ਆਉਂਦੀ ਆ ਕਿ ਅਸੀਂ ਤੁਹਾਡਾ ਲੋਨ ਖਰੀਦ ਲਿਆ, ਹੁਣ ਤੁਸੀਂ ਪੇਮੈਂਟ ਇਸ ਐਡਰੈਸ ਤੇ ਭੇਜਣੀ ਆ। ਜਿੰਨੀ ਦੇਰ ਤੱਕ ਤੁਹਾਨੂੰ ਉਸ ਬੈਂਕ ਦੀ ਚਿੱਠੀ ਕਾਲ ਪੱਤਰ ਨਹੀਂ ਆਉਂਦਾ ਉਨੀ ਦੇਰ ਤੱਕ ਇਹ ਪੇਮੈਂਟ ਆ ਜਿਹੜੀਆਂ ਵੇਸਟ ਆਫ ਮਨੀ। ਠੀਕ ਹੈ ਜੀ, ਹਾਂਜੀ ਚਲ ਠੀਕ ਹੈ ਸਰ, ਥੈਂਕ ਯੂ। ਓਕੇ ਜੀ। ਅਭੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਸੋਨਲ ਜਿੰਨੇ ਵੀ ਸਰੋਤੇ ਸਾਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਕਾਲ ਕਰ ਰਿਹਾ। ਪਿਛਲੀ ਵਾਰੀ ਨਾ ਕਿਸੇ ਆਪਣੇ ਸਰੋਤੇ ਨੇ ਕਾਲ ਕੀਤੀ ਸੀਗੀ ਕਿ ਉਹ ਕਹਿੰਦੇ ਸੀ, ਇੱਕ ਵਾਰ ਮੈਂ ਕਿਹਾ ਸੀਗਾ ਵੀ ਤੁਸੀਂ ਲੋਡ ਥੋੜਾ ਲੇਟ ਬੁੱਕ ਕਰਿਆ ਕਰੋ। ਉਹ ਮਤਲਬ ਕਾਫੀ ਉਦਾਸ ਜਿਹੇ ਸੀਗੇ ਤੇ ਮੈਂ ਮਤਲਬ ਬੜਾ ਮਾੜਾ ਮਹਿਸੂਸ ਕੀਤਾ ਵੀ ਕਹਿੰਦੇ ਲੋਡ ਸਾਨੂੰ ਮਿਲਦੇ ਨਹੀਂ ਜਾਂ ਕੋਈ ਸਸਤਾ ਚੁੱਕ ਕੇ ਲੈ ਜਾਂਦਾ ਲੋਡ, ਹਨਾ। ਤੇ ਉਸ ਚੀਜ਼ ਦਾ ਮੈਂ ਇਸ ਕਰਕੇ ਕਿਹਾ ਸੀਗਾ ਵੀ ਚਲੋ ਜੋ ਟਾਈਮ ਹੁੰਦਾ ਆ ਵਧੀਆ, ਜਿੱਦਾਂ ਕੈਲੀਫੋਰਨੀਆ ਦੇ ਵਿੱਚੋਂ ਚੱਲਿਆ ਸੀਗਾ ਪ੍ਰੋਡਿਊਸ ਦਾ, ਮਾਰਕੀਟ ਦੇ ਵਿੱਚ ਲੋਡ ਵਗੈਰਾ ਕਾਫੀ ਨਿਕਲਦੇ ਹੈਗੇ। ਉਸ ਵੇਲੇ ਮੈਂ ਗੱਲ ਕਹੀ ਸੀਗੀ ਕਿ ਲੋਡ ਬਹੁਤ ਨਿਕਲਦੇ ਹੈਗੇ, ਪਰ ਡੇ ਪੋਸਟਿੰਗ ਜ਼ਿਆਦਾ ਹੁੰਦੀ ਆ ਤੇ ਉਸ ਕਰਕੇ ਤੁਸੀਂ ਵੇਟ ਕਰ ਲਿਆ ਕਰੋ। ਬਟ ਸਟਿਲ ਜੇ ਅਗਰ ਉਹਨਾਂ ਨੇ ਫੋਲੋ ਕੀਤਾ, ਮੈਂ ਇਸ ਗੱਲੋਂ ਮਾੜਾ ਮਹਿਸੂਸ ਕਰਦਾ ਵੀ ਲੋਕੀ ਸਸਤਾ ਲੋਡ ਚੁੱਕ ਜਾਂਦੇ ਆ। ਬਹੁਤ ਮਾੜਾ ਲੱਗਾ ਵੀ ਹਾਂ ਵੀ ਉਹਨਾਂ ਨੂੰ, ਚਲੋ ਮੈਂ ਥੈਂਕਫੁਲ ਵੀ ਹੈਗਾ ਉਹਨਾਂ ਦਾ, ਚਲੋ ਫੋਲੋ ਕੀਤਾ ਹੈਗਾ। ਬਟ ਸਟਿਲ ਉਹ ਫਾਰਮੂਲਾ ਸਟਿਲ ਉਹੀ ਵਰਕ ਕਰੂਗਾ ਜਿਹੜਾ ਮੈਂ ਕਿਹਾ ਸੀਗਾ। ਚਲੋ ਦੂਸਰੇ ਨੰਬਰ ਤੇ ਮੈਂ ਇਹ ਕਹਿੰਦਾ ਵੀ ਜਿੱਦਾਂ ਚਲੋ ਜਿਹੜਾ ਬੰਦਾ ਸਸਤਾ ਲੋਡ ਵੀ ਚੁੱਕ ਕੇ ਖੜਦਾ ਹੈਗਾ, ਲੈ ਜਾਂਦਾ ਹੈਗਾ, ਮੈਂ ਚਾਹੁੰਦਾ ਵੀ ਚਲੋ ਇੱਕ ਬੇਸ ਰੇਟ ਸਾਡਾ ਨਾ ਡਿਸਾਈਡ ਹੋਣਾ ਚਾਹੀਦਾ। ਵੀ ਇਹ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਨੂੰ ਬਿਲਕੁਲ ਹੀ ਮਾਰਕੀਟ ਦੇ ਵਿੱਚ ਅੱਤ ਕਰਦੇ ਵੀ ਹਾਂ ਵੀ ਹੁਣ ਅਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਖੋਲੋ ਜਿੰਨੇ ਪੈਸੇ ਹੈਗੇ। ਨਹੀਂ, ਇੱਕ ਬੇਸ ਰੇਟ, ਚਾਹੇ ਉਹ ਵੈਨ ਆ, ਡਰਾਈ ਵੈਨ ਆ, ਫਲੈਟ ਬੈਡ ਆ, ਕੋਈ ਵੀ ਹੈਗਾ ਨਾ ਜਿਹੜਾ, ਉਹਦਾ ਇੱਕ ਬੇਸ ਰੇਟ ਹੋਵੇ ਕੰਪੇਅਰ ਟੂ ਦਾ ਫਿਊਲ ਪ੍ਰਾਈਸ ਦਾ ਟਾਈਮ ਦੇ ਅਕੋਰਡਿੰਗਲੀ ਚੇਂਜ ਹੁੰਦੀ ਆ। ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਹਾਂ ਵੀ ਇੱਕ ਸਾਡੀ ਇੱਕ ਬੇਸ ਪ੍ਰਾਈਸ ਆਹ ਆ ਵੀ ਜੇ ਮੈਂ ਟਰੱਕ ਆਪਣਾ ਤੋਰਨਾ ਤੇ ਇਸ ਰੇਟ ਤੋਂ ਤਾਂ ਮੈਂ ਥੱਲੇ ਜਾਣਾ ਹੀ ਨਹੀਂ ਆ, ਬਾਕੀ ਉੱਪਰ ਜਿੰਨਾ ਮਰਜ਼ੀ ਲੈ ਕੇ ਚੱਲ ਜਾਵਾਂ। ਸਾਡੇ ਬੰਦੇ ਕੀ ਕਰਦੇ ਹੈਗੇ, ਕੋਈ ਵੀ ਸਾਡਾ ਵੀ ਕੀ ਕਹਿਣਾ, ਹੋਰ ਵੀ ਬਾਕੀ ਬਹੁਤ ਬਥੇਰੇ ਫਿਰਦੇ ਆ। ਕਹਿੰਦਾ ਮਤਲਬ ਵੀ ਕਹਿੰਦੇ ਆ ਵੀ ਜਿੱਦਾਂ ਕਹਿੰਦਾ ਨਾ ਬੱਕਰਾ ਹਲਾਲ ਹੋਣਾ, ਕਹਿੰਦਾ ਮੈਂ 2500 ਹੋਣਾ ਤੇ ਉਹ ਕਹਿੰਦਾ ਨਹੀਂ ਮੈਨੂੰ 2200 ਚ ਕਰ ਦਿਓ ਜੀ। ਉਹ ਅਗਲਾ ਕਹਿੰਦਾ ਜੀ ਮੈਨੂੰ 2000 ਚ ਕਰ ਦਿਓ। ਕਹਿੰਦਾ ਮਤਲਬ ਅਸੀਂ ਪ੍ਰਾਈਸ ਸਿੱਟ ਕੇ ਤੇ ਆਪਣੇ ਨੂੰ ਘੱਟ ਜਾ ਕੇ ਆਪਣੇ ਨੂੰ ਹਲਾਲ ਕਰਾਉਣ ਦੀ ਆਪਣੀ ਜਿਹੜੀ ਉਹ ਪੇਸ਼ਕਸ਼ ਕਰਦੇ ਹੈਗੇ, ਜੋ ਕਿ ਸਾਡੇ ਵਾਸਤੇ ਮਾੜੀ ਗੱਲ ਆ। ਜੇ ਲੋਕਲ ਬੰਦੇ ਚੱਲਦੇ ਆ, ਮੇਰਾ ਸਾਲਾ ਹੀ ਆ ਉਹ ਟਰੱਕ ਲੋਕਲ ਚ ਆਉਂਦਾ, ਕੰਟੇਨਰ ਦਾ ਕੰਮ ਕਰਦਾ। ਉਹ ਮੈਨੂੰ ਹੈਰਾਨਗੀ ਹੁੰਦੀ ਆ। ਕਹਿੰਦਾ ਵੀ ਲੋਡ ਦੀ ਜਿਹੜੀ ਪ੍ਰਾਈਸ ਆ ਭਾਜੀ, ਕਹਿੰਦਾ ਕੋਈ 200 ਦਾ ਚੁੱਕ ਕੇ ਲੈ ਜਾਂਦਾ, ਕੋਈ 250 ਦਾ ਚੱਕ ਕੇ ਲੈ ਜਾਂਦਾ, ਕੋਈ 300 ਦਾ। ਮੈਂ ਕਿਹਾ ਵੀ ਤੁਸੀਂ ਇਹ ਟਰੱਕ ਚਲਾਉਂਦੇ ਆ, ਕੋਈ ਰਿਕਸ਼ਾ ਚਲਾਉਣ ਦਾ ਕੰਮ ਸ਼ੁਰੂ ਕੀਤਾ, ਤੁਹਾਨੂੰ ਤਾਂ ਉਬਰ ਵਾਲੇ ਚੰਗੇ ਆ ਹੈ ਵੀ ਤੁਸੀਂ ਬੰਦਾ ਕੋਈ ਘੱਟੋ ਘੱਟ। ਨਹੀਂ ਸਹੀ ਗੱਲ ਭਾਈ ਸਾਹਿਬ, ਜਿਹੜਾ ਰੇਟ ਆ ਨਾ ਬੇਸ, ਤੁਸੀਂ ਟਰੱਕ ਦੀ ਕੀਮਤ ਦੇਖੋ ਕਿੰਨੀ ਆ। ਤੁਸੀਂ $1000 ਨਾਲ ਟਰੱਕ ਲਿਆ, ਮੈਂ ਅਭੀ ਇੱਕ ਸੈਕਿੰਡ ਮੈਂ ਇਸ ਚੀਜ਼ ਤੇ ਬਿਲਕੁਲ ਨਹੀਂ ਐਗਰੀ ਕਰਦਾ, ਕਿਉਂਕਿ ਬੇਸ ਰੇਟ ਜਿਹੜਾ ਹੈ ਨਾ, ਹੁਣ ਤੁਸੀਂ ਪੰਜਾਬ ਦੇ ਵਿੱਚ ਆਪਾਂ ਲੜਾਈਆਂ ਲੜਦੇ ਆ ਵੀ ਸਾਡੀ ਕਣਕ ਦਾ ਮੁੱਲ ਗਵਰਨਮੈਂਟ ਕਿਉਂ ਸੈੱਟ ਕਰੇ, ਕਿਉਂ ਕੋਈ ਸੈੱਟ ਕਰੇ ਤੁਹਾਡਾ ਬੇਸ ਰੇਟ। ਤੁਹਾਨੂੰ ਕਿਉਂ ਨਹੀਂ ਪਤਾ ਕਿ ਤੁਹਾਡੀ ਕਾਸਟ ਜਿਹੜੀ ਆ $2 ਹੈ ਔਰ ਤੁਸੀਂ $2.5 ਤੇ ਲੋਡ ਚੱਕਣਾ। ਜੇ ਤੁਸੀਂ $2.5 ਤੋਂ ਘੱਟ ਚੱਕਦੇ ਆ, ਜੇ ਤੁਹਾਨੂੰ ਇਹ ਨਹੀਂ ਪਤਾ ਹੈਗਾ ਤੇ ਦੈਨ ਵਾਈ ਯੂ ਆਰ ਆਸਕਿੰਗ ਸਮਬਡੀ ਐਲਸ ਟੂ ਫਿਕਸ ਦੈਟ ਰੇਟ। ਨਹੀਂ ਭਾਜੀ, ਉਹੀ ਤਾਂ ਮੈਂ ਗੱਲ ਕਰਦਾ ਵੀ ਯੂਨੀਨਾਈਜ਼ ਕਰਕੇ। ਨਹੀਂ ਅਭੀ ਆਪਾਂ ਇਦਾਂ ਨਹੀਂ ਦੇਖੋ, ਤਰਕ ਦੇ ਨਾਲ ਗੱਲ ਕਰੋ। ਇੱਕ ਪਾਸੇ ਆਪਾਂ ਕਹਿੰਦੇ ਆ ਕਿ ਸਾਡਾ ਰੇਟ ਕਿਉਂ ਸੈੱਟ ਕਰੇ ਕੋਈ, ਦੂਜੇ ਪਾਸੇ ਅਸੀਂ ਕਹਿੰਦੇ ਸਾਡਾ ਰੇਟ ਕੋਈ ਸੈੱਟ ਕਰੇ। ਸਾਨੂੰ ਕਿਉਂ ਨਹੀਂ ਇਹ ਸਮਝ ਹੈਗੀ ਕਿ ਸਾਡੀ ਕਾਸਟ ਕੀ ਆ। ਜੇ ਸਾਨੂੰ ਇੱਕ ਫੋਨ ਆ ਮੇਰੇ ਕੋਲ, ਜੇ ਮੈਨੂੰ ਇਹ ਫੋਨ ਦੀ ਕਾਸਟ ਨਹੀਂ ਪਤਾ ਹੈਗੀ ਤੇ ਮੈਂ ਕਹਾਂ ਵੀ ਇਹ ਮੈਂ ਫੋਨ ਜਿਹੜਾ 200 ਦਾ ਵੇਚਣਾ ਆ, ਪਰ ਮੈਨੂੰ ਇਹ ਪਤਾ ਹੀ ਨਹੀਂ ਵੀ ਮੇਰਾ ਫੋਨ 1100 ਦਾ ਆਇਆ, ਤੇ ਮੈਂ ਕਿਹੜੇ ਹਿਸਾਬ ਦੇ ਨਾਲ ਇਹ ਫੋਨ ਨੂੰ ਵੇਚ ਸਕਦਾ, ਕਿਹੜੇ ਹਿਸਾਬ ਨਾਲ ਆਪਣਾ ਬਿਜ਼ਨਸ ਚਲਾ ਸਕਦਾ। ਸੋ ਮੈਂ ਇਸ ਗੱਲ ਤੇ ਬਿਲਕੁਲ ਐਗਰੀ ਨਹੀਂ ਕਰਦਾ, ਔਰ ਬਿਲਕੁਲ ਗਲਤ ਗੱਲ ਹੈਗੀ ਆ ਕਿ ਕੋਈ ਸਾਡਾ ਰੇਟ ਸੈੱਟ ਕਰੇ। ਅਸੀਂ ਖੁਦ ਸਮਝਣਾ ਚਾਹੀਦਾ, ਸਾਨੂੰ ਖੁਦ ਪੜ੍ਹਨਾ ਚਾਹੀਦਾ, ਖੁਦ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਕਾਸਟ ਕੀ ਆ, ਔਰ ਕਾਸਟ ਦੇ ਹਿਸਾਬ ਦੇ ਨਾਲ ਅਸੀਂ। ਔਰ ਦੂਸਰੀ ਗੱਲ ਆ ਵੀ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਇੱਕ ਐਸ ਸਮੇਂ ਤੇ ਲੋਡ ਚੱਕਣੇ ਚਾਹੀਦੇ, ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਇਹ ਗੱਲ ਸਹੀ ਨਹੀਂ ਹੈਗੀ ਕਿ ਤੁਸੀਂ ਇੱਕ ਸ਼ਾਮ ਨੂੰ ਲੇਟ ਰੇਟ ਚੱਕੋ ਜਾਂ ਸ਼ਾਮ ਨੂੰ। ਕੋਈ ਨਹੀਂ ਏਦਾਂ ਕਰ ਸਕਦਾ ਹੈਗਾ। ਇਹ ਹਰ ਇੱਕ ਡਿਸਪੈਚਰ ਦੀ ਸਟ੍ਰੈਟਜੀ ਹੁੰਦੀ, ਹਰ ਇੱਕ ਲੇਨ ਤੇ ਸਟ੍ਰੈਟਜੀ ਵੱਖਰੀ ਹੁੰਦੀ ਆ ਕਿ ਤੁਸੀਂ ਕਿਸੇ ਲੇਨ ਤੇ ਅਰਲੀ ਲੋਡ ਬੁੱਕ ਕਰਨਾ, ਕਿਸੇ ਦੇ ਲੇਟ ਕਰਨਾ, ਕਿਸੇ ਦਿਨ ਦੇ ਉੱਤੇ ਬੁੱਕ ਕਰਨਾ, ਕਿਸੇ ਦਿਨ ਤੇ ਨਹੀਂ ਬੁੱਕ ਕਰਨਾ। ਜਦੋਂ ਸਾਰੇ ਟਰੱਕ ਜਿਹੜੇ ਆ ਇਸ ਵੇਲੇ ਜਿਹੜੇ ਵੀਕਐਂਡ ਦੇ ਉੱਤੇ ਉਹ ਕੈਲੀਫੋਰਨੀਆ ਚ ਆ ਜਾਂਦੇ ਆ, ਮੰਡੇ ਟਿਊਜ਼ਡੇ ਨੂੰ ਲੋਡਾਂ ਦੇ ਰੇਟ ਘੱਟ ਹੁੰਦੇ ਆ, ਠੀਕ ਹੈ ਨਾ। ਫਰਾਈਡੇ ਨੂੰ, ਥਰਸਡੇ ਫਰਾਈਡੇ ਨੂੰ ਜਾ ਕੇ ਰੇਟ ਚੱਕੇ ਜਾਂਦੇ ਆ। ਕਿਉਂ? ਥਰਸਡੇ ਫਰਾਈਡੇ ਨੂੰ ਟਰੱਕ ਇੱਧਰੋਂ ਸਾਰਾ ਮੂਵ ਹੋ ਜਾਂਦਾ ਹੈ, ਜਿਹੜਾ ਪ੍ਰੋਡਿਊਸ ਵਾਲਾ ਟਰੱਕ ਆ। ਸੋ ਦੇਰ ਇਜ਼ ਅ ਸਟ੍ਰੈਟਜੀ ਦੈਟ ਡਿਸਪੈਚਰ ਨੂੰ ਅੰਡਰਸਟੈਂਡ ਔਰ ਟਰੱਕਿੰਗ ਕੰਪਨੀ ਨੂੰ ਅੰਡਰਸਟੈਂਡ ਕਰਨੀ ਚਾਹੀਦੀ ਆ। ਮੈਂ ਕਦੋਂ ਕਿੱਥੇ ਆਪਣਾ ਟਰੱਕ ਬੁੱਕ ਕਰਨਾ ਆ, ਕਿਹੜੀ ਲੇਨ ਤੇ ਆਪਣਾ ਟਰੱਕ ਲੈ ਕੇ ਜਾਣਾ ਆ, ਮੇਰੀ ਕਾਸਟ ਕੀ ਆ ਤੇ ਮੈਂ ਆਪਣੀ ਪ੍ਰਾਈਸ ਕੀ ਮੰਗਣੀ ਆ।
ਅਸੀਂ ਇਸ ਚੀਜ਼ਾਂ ਨੂੰ ਸਾਨੂੰ ਛੱਡਣਾ ਪਊਗਾ। ਅਸੀਂ ਇੱਕ ਬੰਨੇ ਤਾਂ ਆਪਣੀ ਕੰਟਰੀ 'ਚ ਲੜਾਈ ਲੜ ਰਹੇ ਹਾਂ ਕਿ ਗਵਰਨਮੈਂਟ ਸਾਡਾ ਮਿਨੀਮਮ ਸਪੋਰਟ ਪ੍ਰਾਈਸ ਸੈੱਟ ਕਰੇ ਜੀ, ਆਹ ਸੈੱਟ ਕਰੇ ਜੀ, ਅਸੀਂ ਆਪਣੀਆਂ ਫਸਲਾਂ ਦਾ ਮੁੱਲ ਕਿਉਂ ਨਹੀਂ ਸੈੱਟ ਕਰ ਸਕਦੇ, ਤੇ ਦੂਜੇ ਬੰਨੇ ਅਸੀਂ ਆਪਣੇ ਲੋਡਾਂ ਦੇ ਰੇਟ ਦੂਜਿਆਂ ਨੂੰ ਸੈੱਟ ਕਰਨ ਨੂੰ ਕਹਿੰਦੇ ਆ। ਇਹ ਗੱਲ ਗਲਤ ਆ, ਅਸੀਂ ਨਹੀਂ ਦੇਣਾ ਚਾਹੀਦਾ ਇਹ ਹੱਕ ਕਿਸੇ ਨੂੰ, ਹੱਕ ਸਾਨੂੰ ਹੋਣਾ ਚਾਹੀਦਾ ਜੀ। ਭਾਜੀ ਮੈਂ ਸੌਰੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ। ਤੁਸੀਂ ਮੇਰੀ ਗੱਲ ਦੇ ਨਾਲ ਹੀ ਮੈਂ ਇੱਕ ਤਰ੍ਹਾਂ ਨਾਲ ਮੈਂ ਗੱਲ ਪੂਰੀ ਨਹੀਂ ਕੀਤੀ ਸੀਗੀ। ਗੱਲ ਇਹੀ ਮੈਂ ਕਹਿਣ ਦੀ ਕੋਸ਼ਿਸ਼ ਕਰਦਾ, ਦੇਖੋ ਭਾਜੀ ਏਦਾਂ ਆ ਕਿ ਜਿੱਦਾਂ ਹੁਣ ਅਸੀਂ ਟਰੱਕ, ਸਾਨੂੰ ਨੌਲੇਜ ਆ ਪੂਰੀ, ਠੀਕ ਆ, ਮਾਰਕੀਟ ਵਿੱਚ 10 ਬੰਦੇ ਬੈਠੇ ਆ, ਉਹਨਾਂ ਨੂੰ ਪੂਰੀ ਫੁੱਲ ਨੌਲੇਜ ਆ, ਉਹਨੂੰ ਪਤਾ ਕਿੱਦਾਂ ਡਿਸਪੈਚ ਕਰਨੀ, ਕਿੱਦਾਂ ਲੋਡ ਲੈਣਾ। ਹੁਣ ਕਈ ਬੰਦੇ ਅਣਜਾਣ ਆ ਜਾਂਦੇ ਆ, ਠੀਕ ਆ, ਉਹਨਾਂ ਨੂੰ ਪਤਾ ਨਹੀਂ, ਉਹਨੂੰ ਕੀ ਆ ਵੀ ਉਹਨੂੰ ਕਹੀ ਭਾਈ ਤੁਸੀਂ ਮਾਰਕੀਟ ਨਾ ਆਓ ਕਿਉਂਕਿ ਓਪਨ ਮਾਰਕੀਟ ਆ। ਹੁਣ ਮੇਰੇ ਕਹਿਣ ਦਾ ਮਤਲਬ ਵੀ ਨੌਲੇਜ ਸਪਰੈਡ ਕਰਨ ਦੀ ਗੱਲ ਹੈ। ਮੈਂ ਤਾਂ ਚਾਹੁੰਦਾ ਵੀ ਜਾਣਕਾਰੀ ਲੋਕਾਂ ਨੂੰ ਆਪਸ ਵਿੱਚ ਹੋਣੀ ਚਾਹੀਦੀ, ਤਾਂ ਕਿ ਜਿਹੜਾ ਉਹ ਸਾਡਾ ਅਸੀਂ ਗਲਤ ਫੈਸਲੇ ਨਾ ਲੈ ਸਕੀਏ। ਹਰ ਇੱਕ ਬੰਦਾ ਡਿਸਾਈਡ ਕਰੇ ਵੀ ਚਲੋ ਜੇ ਇੱਕ ਦੂਜੇ ਨਾਲ ਸਾਡੀ ਆਪਸ ਵਿੱਚ ਤਾਲਮੇਲ ਹੈਗਾ, ਤਾਲਮੇਲ ਬਹੁਤ ਵੱਡੀ ਚੀਜ਼ ਹੁੰਦੀ ਆ। ਜਿੰਨੇ ਹਰ ਇੱਕ ਬੰਦੇ ਨੂੰ ਪਤਾ ਵੀ ਇੱਕ ਦੂਜੇ ਨੂੰ ਵੀ ਆ ਭਾਈ ਯਾਰ ਇੱਥੋਂ ਘੱਟ ਸਾਨੂੰ ਪੁੱਗਦਾ ਨਹੀਂ ਹੈਗਾ, ਫਿਰ ਉਹਨਾਂ ਕੀ ਹੁੰਦਾ ਬੇਸ ਰੇਟ ਤਾਂ ਹੀ ਡਿਸਾਈਡ ਹੁੰਦਾ ਵੀ ਸਾਨੂੰ ਜਾਇਜ਼ ਦਾ ਇੱਥੋਂ ਗਾਂ ਸਾਨੂੰ ਬਚਦਾ ਪੈਸਾ। ਫਿਰ ਉਸ ਚੀਜ਼ ਤੇ ਮੈਂ ਗੱਲ ਸੋ ਬੇਸ ਰੇਟ ਅਵੀ ਜੀ ਬੇਸਿਕਲੀ ਇਹ ਆ ਵੀ ਤੁਸੀਂ ਆਪਣੇ ਇੱਥੇ ਤਾਲਮੇਲ ਤਾਂ ਆਪਣੇ ਇੱਕ ਘਰ ਦੇ ਵਿੱਚ ਨਹੀਂ, ਇੱਕ ਆਪਣੇ ਕਮੇਟੀ ਦੇ ਵਿੱਚ ਨਹੀਂ, ਇੱਕ ਆਪਣੇ ਇੱਥੇ ਪਿੰਡ ਦੇ ਵਿੱਚ, ਇੱਥੇ ਤਾਲਮੇਲ ਤਾਂ ਤੁਸੀਂ ਤਾਲਮੇਲ ਦੀ ਗੱਲ ਕਰਦੇ, ਤੇ ਤਾਲਮੇਲ ਤਾਂ ਤਾਲਮੇਲ ਦੇ ਵਿੱਚ ਵੀ ਤਾਲਮੇਲ ਨਹੀਂ, ਉਹ ਚ ਵੀ ਲੈਣ ਆ ਜਾਂਦੀ ਆ। ਇੱਥੇ ਕੋਈ ਤਾਲਮੇਲ ਨਹੀਂ ਗਾ। ਦੇਖੋ ਸਾਡਾ ਇਹ ਕਹਿਣਾ ਆ, ਸਿੱਖਿਆ ਹਰ ਇੱਕ ਨੂੰ ਲੈਣੀ ਚਾਹੀਦੀ ਆ, ਅੰਡਰਸਟੈਂਡਿੰਗ ਹਰ ਇੱਕ ਨੂੰ ਹੋਣੀ ਚਾਹੀਦੀ ਆ, ਬਿਜ਼ਨਸ ਕਿਵੇਂ ਰਨ ਕਰਨਾ। ਤੁਸੀਂ ਕਹਿ ਰਹੇ ਨਾ ਜਿਹੜੇ ਅਣਜਾਣ ਬੰਦੇ ਆ ਗਏ, ਸਾਡਾ ਮਕਸਦ ਇਸ ਪ੍ਰੋਗਰਾਮ ਦਾ ਇਹੋ ਹੀ ਆ ਕਿ ਉਹਨਾਂ ਅਣਜਾਣ ਬੰਦਿਆਂ ਨੂੰ ਇਹ ਦੱਸਣ ਦਾ ਵੀ ਇਹ ਬਿਜ਼ਨਸ ਅਣਜਾਣਪੁਣੇ ਚ ਨਾ ਕਰੋ, ਇਹ ਚ ਸਮਝਦਾਰੀ ਨਾਲ ਕੰਮ ਕਰੋ, ਨੌਲੇਜ ਦੇ ਨਾਲ ਕੋਈ ਬਿਜ਼ਨਸ ਦੀ ਉਹ ਚ ਸਮਝਦਾਰੀ ਨਾ ਹੋ। ਜੇ ਤੁਹਾਨੂੰ ਨਹੀਂ ਪਤਾ ਵੇਟ ਕਰ ਲਓ, ਥੋੜਾ ਅੰਡਰਸਟੈਂਡ ਕਰ ਲਓ ਬਿਜ਼ਨਸ ਨੂੰ। ਬਹੁਤ ਬੰਦੇ ਐਸੇ ਹੈਗੇ ਆ, ਪਰਮਾਤਮਾ ਦੀ ਮਿਹਰ ਇਸ ਪ੍ਰੋਗਰਾਮ ਦੇ ਕਰਕੇ ਜਾਂ ਹੋਰ ਸਾਰੀਆਂ ਜਿਹੜੀਆਂ ਅਸੀਂ ਚੀਜ਼ਾਂ ਕਰਦੇ ਆ ਉਹਨਾਂ ਕਰਕੇ ਬਹੁਤ ਬੰਦਿਆਂ ਦੀਆਂ ਇਹ ਵੀ ਕਾਲਾਂ ਸਾਨੂੰ ਆਉਂਦੀਆਂ ਕਿ ਭਾਜੀ ਅਸੀਂ 1 ਟਰੱਕ ਤੋਂ 5 ਟਰੱਕ ਬਣਾ ਲਏ ਤੁਹਾਡੇ ਪ੍ਰੋਗਰਾਮ ਸੁਣ ਕੇ, ਠੀਕ ਹੈ ਨਾ। ਸੋ ਉਹ ਵੀ ਬੰਦੇ ਹੈਗੇ ਆ ਜਿਹੜੇ ਕਿ ਇਸ ਕੰਮ ਦੇ ਉੱਤੇ ਆਉਂਦੇ ਆ, ਜਿਹੜੇ ਇਸ ਤਰ੍ਹਾਂ ਤਰੀਕੇ ਨਾਲ ਕੰਮ ਕਰਦੇ ਆ। ਸੋ ਸਾਡਾ ਮਕਸਦ ਆ ਐਜੂਕੇਸ਼ਨ, ਤਾਂ ਕਿ ਤੁਸੀਂ ਐਜੂਕੇਟ ਹੋ। You need to make a right decision for your business. ਤੁਸੀਂ ਆਪਣੇ ਬਿਜ਼ਨਸ ਵਾਸਤੇ ਰਾਈਟ ਡਿਸੀਜਨ ਲੈਣ ਜੋਗੇ ਹੋ। ਸੋ ਉਹ ਸਾਡਾ ਮਕਸਦ ਆ। ਆਪਾਂ ਗੱਲਾਂ ਦੇ ਵਿੱਚ ਨਹੀਂ ਕਿਸੇ ਨੂੰ ਕਹਿ ਸਕਦੇ ਵੀ ਸਾਰੇ ਜਣੇ ਇੱਕੋ ਹੀ ਕੰਮ ਕਰੋ, ਸਾਰੇ ਜਣੇ ਆਪਾਂ ਸਟ੍ਰਾਈਕਾਂ ਕਰਕੇ ਦੇਖ ਲਈਆਂ, ਸਭ ਕੁਝ ਕਰਕੇ ਦੇਖ ਲਿਆ, ਕਿੱਥੇ ਕੀ ਹੁੰਦਾ, nobody follows, nobody cares। ਨਹੀਂ ਠੀਕ ਆ ਭਾਜੀ, ਮੈਂ ਇੱਕ ਮਿੰਟ ਹੀ ਹੁਣ ਲਾਵਾਂਗਾ, ਬਾਕੀ ਸਰੋਤੇ ਵੀ ਕਾਲ ਕਰਦੇ ਹੁਣੇ। ਮੈਂ ਇਹੀ ਚਾਹੁੰਦਾ ਵੀ ਚਲੋ ਠੀਕ ਆ, ਹੁਣ ਸਾਰੇ ਬੰਦਿਆਂ ਨਾਲ ਡਿਸਕਸ਼ਨ ਵਿੱਚ ਇਹੀ ਗੱਲ ਸਾਹਮਣੇ ਆਉਂਦੀ ਹੈ ਵੀ ਤਾਲਮੇਲ ਕਰਨ 'ਚ ਬਹੁਤ ਸਾਡੀ ਭਲਾਈ ਆ, ਵੀ ਕੋਸ਼ਿਸ਼ ਕਰੋ ਸਾਰੇ ਨੇ ਆਪਣੇ ਰਲ ਮਿਲ ਕੇ ਰਹੋ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਲਾਸਟ ਨਾ ਇੱਕ ਸਰੋਤੇ ਆ, ਉਹ ਕਾਲ ਕਰਦੇ ਹੁੰਦੇ, ਨਾਂ ਸ਼ਾਇਦ ਅਮਰੀਕ ਸਿੰਘ ਆ, ਕਾਫੀ ਚਿਰ ਪਹਿਲਾਂ ਉਹਨਾਂ ਨੇ ਕਾਲ ਕੀਤੀ ਸੀਗੀ ਤੇ ਬੜਾ ਉਹ ਕਾਫੀ ਡਾਊਨ ਚੱਲ ਰਹੀ ਸੀ ਮਾਰਕੀਟ ਉਸ ਵੇਲੇ ਨਾ। ਉਹਨਾਂ ਨੇ ਕਿਹਾ ਸੀਗਾ ਵੀ ਲੋਕੀ ਕਹਿੰਦੇ ਰੇਟ ਬਹੁਤ ਘੱਟ ਚੱਲਦੇ ਹੈਗੇ, ਰੇਟ ਬਹੁਤ ਘੱਟ ਆ ਟਰੱਕਾਂ ਦੇ। ਉਹਨਾਂ ਨੇ ਇੱਕ ਮਾਰਕੀਟ ਸਪੈਸ਼ਲ ਮਾਰਕੀਟ ਦਾ ਨਾਂ ਅਨਾਊਂਸ ਕੀਤਾ ਸੀਗਾ ਰੇਡੀਓ ਦੇ ਉੱਪਰ ਵੀ ਇਸ ਮਾਰਕੀਟ ਵਿੱਚ ਕਹਿੰਦੇ ਤੁਸੀਂ ਐਵੇਂ ਕਹਿੰਦੇ $3.75 ਜਾਂ $3 ਸਮਥਿੰਗ, ਉਹਨਾਂ ਨੇ ਅਰਾਊਂਡ 3 ਦੇ ਕੁਛ ਫਿਗਰ ਆਊਟ ਕੀਤਾ ਸੀਗਾ ਕਿ ਇੰਨਾ ਰੇਟ ਚੱਲਦਾ ਆ। ਤੇ ਮੈਂ ਉਸੇ ਵੇਲੇ ਜਿੱਲੇ ਉਹਨਾਂ ਨੇ ਕਿਹਾ ਸੀਗਾ ਨਾ, ਮੈਂ ਕਿਹਾ ਮਿੱਤਰਾ ਵੀ ਹੁਣ ਕਾਲ ਤਾਂ ਲਿੱਤੀ ਤੂੰ ਕਰ ਨਾ, ਤੇ ਮੈਂ ਉਹ ਮੋਨੀਟਰ ਜਿਹੜੀ ਕੀਤੀ ਰੇਟ ਮਾਰਕੀਟ, ਉਹ ਵਾਕਈ ਰੇਟ ਗੱਲ ਸਹੀ ਕਰ ਰਹੇ ਸੀਗੇ ਵੀ ਇਸ ਮਾਰਕੀਟ ਵਿੱਚ ਰੇਟ ਸਹੀ ਚੱਲਦਾ। ਤੇ ਮੈਂ ਕਿਹਾ ਜਿਹੜੀ ਹੁਣ ਤੁਸੀਂ ਕਾਲ ਕੀਤੀ ਨਾ, ਇਹ ਸਾਡੇ ਵੱਧ ਦਿਮਾਗੀ ਦੀ ਗੱਲ ਹੈ। ਗੱਲ ਉਹ ਸਾਡੇ ਵੀ ਹਫ਼ਤੇ ਦੇ ਵਿੱਚ ਭਾਜੀ ਉਹੀ ਰੇਟ ਮੈਨੂੰ $2 ਤੇ ਆ ਗਿਆ ਸੀਗਾ, ਕਿਉਂਕਿ ਉਹ ਸਾਰੇ ਜਨਤਾ ਸਾਡੇ, ਕਿਉਂਕਿ ਰੇਟ ਦਾ ਫੈਸਲਾ ਕਰਨਾ ਫੇਰ ਨਹੀਂ ਪਤਾ ਉਸ ਰੇਟ ਨੂੰ ਬੰਦੇ ਦੇ ਕਹੇ ਹੋਰ ਰੇਟ ਨਹੀਂ, ਉਹਨੇ ਕਿਹਾ ਚਲੋ ਕਿਹਦਾ ਭਲਾ ਹੋ ਜਾਊਗਾ, ਕਾਲ ਕੀਤੀ ਆ, ਬੰਦਿਆਂ ਨੇ ਜਾ ਕੇ ਉਹ ਘੱਟ ਰੇਟ ਤੇ ਜਾ ਕੇ ਮਤਲਬ ਰੇਟ ਡਾਊਨ ਕਰਦੇ, ਡ੍ਰੌਪ ਕਰਦੇ। ਹੁਣ ਏਦਾਂ ਆ ਅਭੀ ਜੀ, ਇਹਦੇ ਵਿੱਚ ਨਾ ਵੀ ਜੇ ਕੋਈ ਘਾਟੇ 'ਚ ਆਪਣਾ ਬਿਜ਼ਨਸ ਚਲਾਉਣਾ ਚਾਹੁੰਦਾ, ਹੁਣ ਤੁਸੀਂ ਰੋਕ ਨਹੀਂ ਸਕਦੇ ਉਸ ਬੰਦੇ ਨੂੰ। ਉਹ ਭਾਜੀ ਗੱਲ ਏਦਾਂ ਨਾ, ਸਾਰਾ ਨੁਕਸਾਨ ਬਹੁਤ ਹੁੰਦਾ ਨਾ, ਉਹ ਆਪ ਦਾ ਡੁੱਬਣਾ ਕਹਿੰਦੇ ਬਾਕੀ ਨੂੰ ਡੁੱਬਦੇ। ਉਹ ਗੱਲ ਤੁਹਾਡੀ ਸਹੀ ਆ, ਪਰ ਕਰੇਗੀ ਕੋਈ ਬੰਦਾ, ਇਹੀ ਤਾਂ ਫ੍ਰੀ ਮਾਰਕੀਟ ਆ ਜੀ। ਉਹ ਕਹਿੰਦਾ ਵੀ ਪੱਲਿਓ ਪਾ ਕੇ ਚਲਾਈ ਜਾਣਾ। ਫ੍ਰੀ ਮਾਰਕੀਟ ਦੇ ਹਿਸਾਬ ਨਾਲ ਮੈਂ ਲੈ ਬੈਠੂ ਸਾਰਿਆਂ ਨੂੰ ਹੋਲ ਕਰਕੇ ਦਿੰਦਾ। ਸਹੀ ਗੱਲ। ਅਭੀ ਜੇ ਤੁਸੀਂ ਇਹ ਲੈ ਕੇ ਆਉਂਦੇ ਕਿ ਭਾਈ ਆਪਣੇ ਆਪ ਨੂੰ ਐਜੂਕੇਟ ਕਰੋ, ਆਪਣੇ ਆਪ ਨੂੰ ਸਮਝੋ। ਅਸੀਂ ਜਿਹੜਾ ਆਪਣੀ ਲੋਡ ਬ੍ਰੋਕਰ 411 ਆ, ਉੱਤੇ ਟਰੱਕਿੰਗ ਕੈਲਕੂਲੇਟਰ ਦਿੱਤਾ ਆ। ਤੁਸੀਂ ਆਪਣੇ ਟਰੱਕ ਦੇ ਸਾਰੇ ਖਰਚੇ ਪਾਓ, ਤੁਹਾਨੂੰ ਦੱਸਦਾ ਵੀ ਤੁਹਾਨੂੰ ਕਿੰਨਾ ਪ੍ਰੋਫਿਟ ਮਾਰਜਨ ਤੁਹਾਨੂੰ ਚਾਹੀਦਾ ਤੇ ਤੁਹਾਡਾ ਆਸਕਿੰਗ ਰੇਟ ਕੀ ਹੋਣਾ ਚਾਹੀਦਾ, ਵੀ ਤੁਸੀਂ ਕਿਹੜਾ ਰੇਟ ਚਾਹੀਦਾ ਸਰਵਾਈਵ ਕਰਨ ਨੂੰ। ਜੇ ਹੁਣ ਵੈਪਨ ਦਿੱਤੇ ਆ, ਤੁਸੀਂ ਯੂਜ਼ ਨਹੀਂ ਕਰੋਗੇ ਤੇ ਫਿਰ ਦੈਨ ਪ੍ਰੋਬਲਮ। ਚਲੋ ਭਾਜੀ ਅੱਧਾ ਕੁ ਮਿੰਟ ਮੈਂ ਹੋਰ ਇੱਕ ਟਾਈਮ ਥੋੜਾ ਲਾਉਂਗਾ। ਮੈਂ ਆਪਣੇ ਭਰਾਵਾਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਪੈਨਿਕ ਨਾ ਹੋਵੋ। ਸਾਡੇ ਜੇ ਵੱਡੀ ਪ੍ਰੋਬਲਮ ਮੈਂ ਦੇਖੀ ਫਿਗਰ ਆਊਟ ਕਰਕੇ, ਜਿੰਨੇ ਵੀ ਅਸੀਂ ਕਾਲਾਂ ਕਰਦੇ, ਮੈਂ ਸਟੱਡੀ ਕਰਦਾ ਉਹਨਾਂ ਡੇ ਬਾਈ ਡੇ ਕੀ ਹੋ ਰਿਹਾ ਕਿੱਦਾਂ ਨਹੀਂ।
ਜਿਹੜਾ ਪੈਨਿਕ ਹੋਣਾ ਹੁੰਦਾ ਨਾ ਵੀ ਜਿੱਦਾਂ ਸਾਡੇ ਦਿਮਾਗ 'ਚ ਇੱਕ ਹਫੜਾ ਦਫੜੀ ਮਰ ਜਾਂਦੀ ਵੀ ਹਾਏ ਓਏ ਮੈਂ ਕਦੇ ਲੋਡ ਨਾ ਚੱਕਿਆ ਨਾ ਵੀ ਮੈਂ ਤਾਂ ਮਰ ਹੀ ਜਾਣਾ, ਮੈਂ ਤਾਂ ਡੁੱਬ ਜਾਣਾ, ਮੇਰਾ ਘਰ-ਬਾਰ ਵਿਕ ਜਾਣਾ। ਇਹ ਜਿੰਨੀ ਦੇਰ ਭਾਜੀ ਸਾਡੇ ਦਿਮਾਗ ਦੇ ਵਿੱਚੋਂ ਇਹ ਚੀਜ਼ਾਂ ਨਿਕਲੀਆਂ ਨੇ ਨਾ, ਉਨੀ ਦੇਰ ਸਾਡੇ 'ਚ ਪੇਸ਼ੈਂਸ ਨਹੀਂ ਆਉਣੀ। ਇਹ ਚੀਜ਼ਾਂ ਦੇ ਪੇਸ਼ੈਂਸ ਆਊਗੀ ਤਾਂ ਸਾਡੇ ਵਿੱਚ ਫਿਰ ਲੋਡ ਦੇ ਵਿੱਚ ਜਿਹੜੀ ਵੈਲਿਊ ਉਹਦੀ ਅਚੀਵ ਕਰਨ ਦੀ ਜਾਂ ਕਹ ਲਓ ਜਾਂ ਕਿਸੇ ਦਾ ਮੁੱਲ ਵਸੂਲਣ ਦੀ ਜਿਹੜੀ ਤਾਕਤ ਆ ਤੁਹਾਡੇ ਸਾਰੇ ਵਿੱਚ ਵਧੂਗੀ ਤੇ ਸਾਰਿਆਂ ਦਾ ਹੀ ਫਾਇਦਾ ਹੋਊਗਾ। ਚਲੋ ਲਾਸਟ ਵਿੱਚ ਇਹੀ ਕਹੂੰਗਾ, ਧੰਨਵਾਦ ਤੁਹਾਡਾ ਟਾਈਮ ਦੇਣ ਲਈ। Thank you ਜੀ। ਬਾਕੀ ਨੂੰ ਕਰ ਮਿਹਰਬਾਨੀ, ਸ਼ੁਕਰੀਆ ਵੀ। ਧੰਨਵਾਦ। ਚਲੋ ਡਿਸਕਸ਼ਨਸ ਦੇ ਵਿੱਚੋਂ ਕੁਛ ਨਾ ਕੁਛ ਸਿੱਖੀਦਾ, ਕੁਛ ਨਾ ਕੁਛ ਬਾਕੀਆਂ ਨੂੰ ਵੀ ਪਤਾ ਲੱਗਦਾ। ਤੇ ਅਵੀ ਜੀ ਦਾ ਵੀ ਤੇ ਸਾਰੇ ਕਾਲਰਸ ਦਾ, ਸੁਣਨ ਵਾਲਿਆਂ ਦਾ, ਦੇਖਣ ਵਾਲਿਆਂ ਦਾ, ਸਾਰਿਆਂ ਦਾ ਹੀ ਧੰਨਵਾਦ। ਤੇ ਸਮਾਂ ਹੁਣ ਹੋ ਗਿਆ ਜੀ ਸਮਾਪਤ। ਤੇ ਮਿਹਰਬਾਨੀ ਰਮਨ ਜੀ, ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ। ਹਰਜੋਤ ਜੀ, ਮਿਲਦੇ ਹਾਂ ਸਾਰਿਆਂ ਨੂੰ ਅਗਲੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।